ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਵਿੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਤੇ ਦੋਸਤੋ, ਸਨਮੁਖ ਦੀ ਇੱਕ ਹੋਰ ਵਿਸ਼ੇਸ਼ ਕੜੀ ਲੈ ਕੇ ਤੁਹਾਡੇ ਤੱਕ ਪਹੁੰਚੇ ਹਾਂ। ਤੇ ਇਹ ਜਿਹੜੀ ਗੱਲਬਾਤ ਅੱਜ ਅਸੀਂ ਕਰਨ ਜਾ ਰਹੇ ਹਾਂ, ਤੁਹਾਡੇ ਤੱਕ ਲੈ ਕੇ ਆਏ ਹਾਂ, ਇਹ ਤੁਹਾਡੇ ਲਈ ਸੁਣਨੀ, ਤੁਹਾਡੇ ਲਈ ਇਹਦੇ ਤੇ ਗੌਰ ਕਰਨਾ ਇਸ ਲਈ ਜ਼ਰੂਰੀ ਆ ਕਿਉਂਕਿ ਅਸੀਂ ਚਾਹੇ ਜਿੱਥੇ ਮਰਜ਼ੀ ਰਹੀਏ, ਉੱਥੋਂ ਦੀ ਜਿਹੜੀ ਰਾਜਨੀਤੀ ਆ ਉਹ ਸਾਡੇ ਤੇ ਬਹੁਤ ਤਰੀਕੇ ਨਾਲ ਪ੍ਰਭਾਵ ਪਾਉਂਦੀ ਆ। ਤੇ ਖਾਸ ਕਰਕੇ ਜਿਹੜੀ ਪੱਛਮੀ ਦੇਸ਼ਾਂ ਦੀ ਰਾਜਨੀਤੀ ਆ ਉਹ ਸਾਡੇ ਭਾਰਤ ਦੀ ਰਾਜਨੀਤੀ ਨਾਲੋਂ ਬਿਲਕੁਲ ਵੱਖਰੀ ਆ। ਸੋ ਅੱਜ ਅਸੀਂ ਪੱਛਮੀ ਦੇਸ਼ਾਂ ਦੀ, ਖਾਸ ਕਰਕੇ ਆਸਟ੍ਰੇਲੀਆ ਦੀ ਰਾਜਨੀਤੀ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ। ਇੱਥੋਂ ਦੇ ਸੋਸ਼ਲ ਸਿਸਟਮ ਕਿੱਦਾਂ ਕੰਮ ਕਰਦਾ ਉਹਦੇ ਤੇ ਗੱਲਾਂ ਬਾਤਾਂ ਕਰਾਂਗੇ। ਤੇ ਉਹਦੇ ਲਈ ਉਚੇਚੇ ਤੌਰ ਤੇ ਸਾਡੇ ਕੋਲ ਪਹੁੰਚੇ ਹੋਏ ਆ ਨਵਦੀਪ ਸਿੰਘ ਹੁਣੀ, ਜੋ ਇੱਥੋਂ ਦੇ ਕੁਈਨਜ਼ਲੈਂਡ ਗ੍ਰੀਨਜ਼ ਪਾਰਟੀ ਦੇ ਸੁਹਿਰਦ ਮੈਂਬਰ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ, ਫਿਰ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਭਾਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਤੁਹਾਡਾ ਵਿੰਡੋਜ਼ ਟੀਵੀ। ਧੰਨਵਾਦ ਬੁਲਾਉਣ ਲਈ, ਬੜੀ ਮਿਹਰਬਾਨੀ ਜੀ ਭਾਜੀ। ਮੈਂ ਜਿੱਦਾਂ ਗੱਲ ਕੀਤੀ ਕਿ ਆਪਾਂ, ਕਿਉਂਕਿ ਜਦੋਂ ਅਸੀਂ ਪੰਜਾਬ ਛੱਡ ਕੇ ਆਉਂਦੇ ਆ ਤੇ ਖਾਸ ਕਰਕੇ ਜਦੋਂ ਪੱਛਮੀ ਦੇਸ਼ਾਂ 'ਚ ਆਉਂਦੇ ਆ ਤੇ ਇੱਥੇ ਹਰ ਚੀਜ਼ ਜਿਹੜੀ ਆ ਪੰਜਾਬ ਨਾਲੋਂ ਵੱਖਰੀ ਆ। ਤੇ ਖਾਸ ਕਰਕੇ ਜੇ ਰਾਜਨੀਤੀ ਦੀ ਗੱਲ ਕਰੀਏ ਤਾਂ ਉਹ ਤਾਂ ਬਿਲਕੁਲ ਹੀ ਵੱਖਰੀ ਆ ਪੰਜਾਬ ਨਾਲੋਂ। ਤੇ ਜਦੋਂ ਅਸੀਂ ਇਹਨਾਂ ਦੇਸ਼ਾਂ 'ਚ ਰਹਿੰਦੇ ਆ, ਇੱਥੋਂ ਦੀ ਜਿਹੜੀ ਰਾਜਨੀਤੀ ਆ ਉਹ ਸਾਡੇ ਤੇ ਬਹੁਤ ਤਰੀਕੇ ਨਾਲ ਅਸਰ ਪਾਉਂਦੀ ਹੈ। ਚਾਹੇ ਅਸੀਂ, ਸਾਡੇ ਚੋਂ ਬਹੁਤ ਸਾਰੇ ਸਟੂਡੈਂਟ ਆ, ਚਾਹੇ ਵਰਕ ਪਰਮਿਟ ਤੇ ਆ, ਚਾਹੇ PR ਆ, ਸਿਟੀਜ਼ਨ ਆ, ਚਾਹੇ ਕੋਈ ਵੀ ਹੋਵੇ, ਪਰ ਜਿਹੜੀ ਇੱਥੋਂ ਦੀ ਸਥਾਨਕ ਰਾਜਨੀਤੀ ਆ ਉਹ ਸਾਡੇ ਤੇ ਬਹੁਤ ਤਰੀਕੇ ਨਾਲ ਪ੍ਰਭਾਵ ਪਾਉਂਦੀ ਆ। ਤੇ ਤੁਸੀਂ ਇੱਥੋਂ ਦੀ ਰਾਜਨੀਤੀ ਦੇ ਸੁਹਿਰਦ ਮੈਂਬਰ ਹੋ, ਬੜੇ ਸਰਗਰਮ ਹੋ, ਤਾਂ ਕਰਕੇ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਤੇ ਮੇਰਾ ਪਹਿਲਾ ਸਵਾਲ ਭਾਜੀ ਤੁਹਾਡੇ ਨਾਲ ਇਹ ਹੈ ਕਿ ਜਿਹੜਾ ਇੱਥੋਂ ਦਾ ਪੋਲੀਟੀਕਲ ਢਾਂਚਾ ਆ ਉਹ, ਕਿਉਂਕਿ ਭਾਰਤ ਦੀ ਰਾਜਨੀਤੀ ਨਾਲ ਬਿਲਕੁਲ ਵੱਖਰਾ, ਉਹਦੇ ਤੇ ਗੱਲਬਾਤ ਸ਼ੁਰੂ ਕਰਨ ਲਈ ਮੈਂ ਪੁੱਛਣਾ ਚਾਹੂੰਗਾ ਕਿ ਜਿਹੜਾ ਇੱਥੋਂ ਪੋਲੀਟੀਕਲ ਢਾਂਚਾ ਉਹ ਕੰਮ ਕਿੱਦਾਂ ਕਰਦਾ? ਇਹ ਆਪਣੇ ਆਪ 'ਚ ਕਾਫੀ ਲੰਬਾ ਚੌੜਾ ਸਵਾਲ ਆ ਜੀ। ਆਪਾਂ ਜਿਹੜੇ ਪੋਲੀਟੀਕਲ ਢਾਂਚੇ 'ਚੋਂ ਆਏ ਆ, ਉੱਥੇ ਅਕਸਰ ਹੁੰਦਾ ਕਿ ਪਾਰਟੀਆਂ ਦੀਆਂ ਹਾਈ ਕਮਾਂਡਾਂ ਪਾਰਟੀਆਂ ਨੂੰ ਚਲਾਉਂਦੀਆਂ ਹੁੰਦੀਆਂ ਨੇ। ਕੋਈ ਰਾਜਨੀਤਿਕ ਫੈਸਲਾ ਹੁੰਦਾ ਜਾਂ ਕੋਈ ਬਿਆਨ ਹੁੰਦਾ ਜਾਂ ਉਮੀਦਵਾਰਾਂ ਦਾ ਫੈਸਲਾ ਹੋ ਗਿਆ ਜੀ। ਇਹ ਸਾਰੀਆਂ ਗੱਲਾਂ ਅਕਸਰ ਤੁਸੀਂ ਸੁਣਿਆ ਹੋਣਾ ਕਿ ਹਾਈ ਕਮਾਂਡ ਨੇ ਅਨਾਉਂਸ ਕਰਨੀਆਂ ਨੇ। ਬਿਲਕੁਲ। ਤੇ ਉਹ ਹੋ ਸਕਦਾ ਅਰਜ਼ੀਆਂ ਲੈਂਦੇ ਹੋਣ ਮੈਂਬਰਾਂ ਦੀਆਂ, ਜਾਂ ਕਈ ਵਾਰੀ ਕੁਛ ਪੈਰਾਸ਼ੂਟ ਨਾਲ ਵੀ ਬਾਹਰੋਂ ਆ ਕੇ ਉਮੀਦਵਾਰ ਵੀ ਉਤਰਦੇ ਨੇ ਉੱਥੇ। ਖਾਸ ਕਰਕੇ ਭਾਰਤ 'ਚ ਤਾਂ ਇਦਾਂ ਹੀ ਹੁੰਦਾ। ਹਾਂਜੀ। ਜੀ। ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਜੋ ਉਹਨਾਂ ਦੇ ਆਗੂਆਂ ਦੇ ਦਿਮਾਗ 'ਚ ਆਉਂਦਾ ਉਹ ਬਿਆਨ ਦਿੰਦੇ ਰਹਿੰਦੇ ਆ ਤੇ ਆਪੋ ਆਪਣੀਆਂ ਨਵੀਆਂ ਨੀਤੀਆਂ ਦਾ ਐਲਾਨ ਕਰਦੇ ਰਹਿੰਦੇ ਨੇ। ਪੱਛਮੀ ਮੁਲਕਾਂ 'ਚ ਸਿਸਟਮ ਕਾਫੀ ਹੱਦ ਤੱਕ ਜ਼ਿਆਦਾ ਡੈਮੋਕ੍ਰੈਟਿਕ ਆ, ਲੋਕਤੰਤਰੀ ਆ। ਜੀ। ਲੋਕਤੰਤਰੀ ਭਾਵੇਂ ਭਾਰਤ 'ਚ ਵੀ ਆਪਾਂ ਆਗੂਆਂ ਨੂੰ ਵੋਟਾਂ ਪਾ ਕੇ ਚੁਣਦੇ ਆ, ਪਰ ਜਿਹੜਾ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਜੀ, ਉਹ ਇੱਥੇ ਬਹੁਤੀਆਂ ਪਾਰਟੀਆਂ ਜੋ ਮੈਂਬਰਾਂ ਦੀ ਹਿੱਸੇਦਾਰੀ ਹੁੰਦੀ ਆ ਕਿ ਉਹ ਕੋਈ ਫੈਸਲਾ ਲੈਣਾ ਉਹਦੇ 'ਚ ਮੈਂਬਰਾਂ ਦੀ ਸਲਾਹ ਨਾਲ ਹੁੰਦਾ। ਉਹ ਭਾਵੇਂ ਉਹਨਾਂ ਦੇ ਤੁਸੀਂ ਉਮੀਦਵਾਰ ਚੁਣਨੇ ਕਹਿ ਲਓ, ਭਾਵੇਂ ਉਹਨਾਂ ਦੀਆਂ ਪਾਲਿਸੀਆਂ ਦੇ ਫੈਸਲੇ ਹੋ ਗਏ, ਜਾਂ ਉਹਨਾਂ 'ਚ ਕਿਸੇ ਕਿਸਮ ਦਾ ਬਿਆਨ ਦੇਣਾ ਜਾਂ ਕੁਛ ਵੀ ਕਰਨਾ, ਉਸ ਦੇ ਪਹਿਲਾਂ ਫੈਸਲੇ ਹੋ ਜਾਂਦੇ ਕਿ ਇਹ ਤੈਅ ਨੀਤੀ ਆ ਮੈਂਬਰਾਂ ਵੱਲੋਂ ਦਿੱਤੀ ਗਈ, ਉਹਦੇ ਮੁਤਾਬਕ ਚੱਲਿਆ ਜਾਵੇਗਾ। ਹਾਲਾਂਕਿ ਕੁਛ ਪਾਰਟੀਆਂ ਪੂਰੇ ਤਰੀਕੇ ਨਾਲ ਚੱਲਦੀਆਂ ਨੇ, ਕੁਛ ਅਧਪਚਦੇ ਤਰੀਕੇ ਨਾਲ ਚੱਲਦੀਆਂ ਨੇ, ਪਰ ਜਿਹੜਾ ਤੁਸੀਂ ਇੱਕ ਤਰੀਕੇ ਨਾਲ ਖਾਕਾ ਕਹਿ ਲਓ ਜਾਂ ਜਿਹੜਾ ਗਾਈਡਿੰਗ ਪ੍ਰਿੰਸੀਪਲ ਆ ਕਿ ਜਿਹੜਾ ਨਟ ਸ਼ੈਲ ਜਿੱਥੋਂ ਕੰਮ ਕਰਦੀਆਂ ਨੇ, ਉਹਦੀ ਮੈਂਬਰਸ਼ਿਪਾਂ ਹੀ ਚਲਾਉਂਦੀਆਂ ਨੇ। ਤੇ ਉਹ ਮੈਂਬਰਸ਼ਿਪਾਂ ਕਈ ਕਿਸਮਾਂ ਦੀਆਂ ਹੋ ਸਕਦੀਆਂ, ਜਾਂ ਕੁਛ ਜੇ ਤੁਸੀਂ ਪੱਛਮੀ ਮੁਲਕਾਂ ਜਿਹੜੇ ਡਾਊਨ ਸਾਈਡ ਆ ਰਾਜਨੀਤੀ ਦਾ, ਉਹ ਹੈ ਕਿ ਇੱਥੇ ਲੌਬੀਇਸਟ ਵੀ ਕੰਮ ਕਰਦੇ ਨੇ। ਲੌਬੀਇਸਟ ਉਹ ਤਰ੍ਹਾਂ ਹੁੰਦੀਆਂ ਨੇ ਜਿਹੜੀਆਂ ਕਿ ਅਮੀਰ ਕੰਪਨੀਆਂ, ਕਾਰਪੋਰੇਸ਼ਨਾਂ ਹੋ ਗਈਆਂ ਜਾਂ ਕੋਈ ਵੱਡੇ ਅਦਾਰੇ ਹੋ ਗਏ, ਉਹਨਾਂ ਨੇ ਆਪਣੇ ਰਾਜਨੀਤਿਕ ਹਿੱਤ ਜਦੋਂ ਪੁਗਾਉਣੇ ਹੁੰਦੇ ਨੇ ਤੇ ਪਾਰਟੀਆਂ ਨੂੰ ਅਪਰੋਚ ਕਰਨਾ ਹੁੰਦਾ, ਤਾਂ ਉਹ ਇੱਕ ਲੌਬੀਇਸਟ ਨਾਂ ਦੇ ਦਲਾਲ ਹੁੰਦੇ ਨੇ ਜਿਹੜੇ ਉਹ ਵੀ ਇੱਥੇ ਕੰਮ ਕਰਦੇ ਨੇ। ਪਰ ਵੱਡੇ ਅੱਖਰਾਂ ਦੇ ਆਪਾਂ ਮੋਟੇ ਹਿਸਾਬ ਨਾਲ ਦੇਖੀਏ ਤਾਂ ਇੱਥੇ ਮੈਂਬਰਸ਼ਿਪਾਂ ਹੀ ਡਿਸਾਈਡ ਕਰਦੀਆਂ ਨੇ ਕਿ ਉਮੀਦਵਾਰ ਕੌਣ ਹੋਵੇਗਾ, ਪਾਲਿਸੀਆਂ ਕਿਸ ਤਰੀਕੇ ਨਾਲ ਜਾਣਗੀਆਂ, ਕਿਸ ਕਿਸਮ ਦੇ ਫੈਸਲੇ ਲਏ ਜਾਣੇ ਚਾਹੀਦੇ ਨੇ, ਉਹਦਾ ਮੋਟਾ ਖਾਕਾ ਮੈਂਬਰਸ਼ਿਪਾਂ ਤੈਅ ਕਰਦੀਆਂ ਨੇ। ਅੱਛਾ ਭਾਜੀ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਜਿਹੜਾ ਇੱਥੋਂ ਦਾ ਢਾਂਚਾ ਆ ਉਹ ਜਿੱਦਾਂ ਮੈਂਬਰਸ਼ਿਪ ਜਿਹੜਾ ਆ ਉਹ ਪਾਰਟੀਆਂ ਨੂੰ ਚਲਾਉਂਦੇ ਆ, ਹਾਲਾਂਕਿ ਜਿਵੇਂ ਆਪਾਂ ਭਾਰਤ ਦੀ ਗੱਲ ਕੀਤੀ ਕਿ ਉੱਥੇ ਜਿਹੜਾ ਹਾਈ ਕਮਾਂਡ ਆ ਉਹਦਾ ਬਹੁਤ ਅਹਿਮ ਰੋਲ ਹੁੰਦਾ ਆ। ਉਹ ਤਕਰੀਬਨ ਜ਼ਿਆਦਾਤਰ ਫੈਸਲੇ ਜਿਹੜੇ ਹਾਈ ਕਮਾਂਡ ਕਰਦੀਆਂ। ਫਿਰ ਮੇਰਾ ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਇਹਨਾਂ ਦੇਸ਼ਾਂ 'ਚ ਆਉਂਦੇ ਹਾਂ
ਤੇ ਇੱਥੋਂ ਦੀ ਜਿਹੜੀ ਰਾਜਨੀਤੀ ਦੇ ਸਾਡੇ ਤੇ ਪ੍ਰਭਾਵ ਆ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਕਈ ਗੱਲਾਂ ਨੇ। ਇੱਕ ਤਾਂ ਆਪਾਂ ਇੱਕ ਤਰੀਕੇ ਨਾਲ ਜਦੋਂ ਆਉਂਦੇ ਆ ਇੱਥੋਂ ਦਾ ਆਰਗੇਨਾਈਜ਼ਡ ਸਿਸਟਮ ਦੇਖ ਕੇ, ਜਿਹੜਾ ਤਾਣਾ ਬਾਣਾ ਥੋੜਾ ਹੋਇਆ ਸੁਲਝਿਆ ਹੋਇਆ ਵਾਧਾ, ਜਿਵੇਂ ਟ੍ਰੈਫਿਕ ਸਮਝ ਲਓ ਤੁਸੀਂ, ਹਸਪਤਾਲ ਦਾ, ਸਿੱਖਿਆ ਦਾ, ਸਾਫ਼ ਸੁਥਰਾ ਦਿਖਾਈ ਦਿੰਦਾ ਜੀ। ਤੇ ਇੱਕ ਵਾਰ ਆਪਾਂ ਪਹਿਲੀ ਫੀਲਿੰਗ ਤਾਂ ਇਹ ਆਉਂਦੀ ਕਿ ਮੈਂ ਸਵਰਗ ਦੇ ਪਰੀ ਲੋਕ 'ਚ ਆ ਗਿਆ ਤੇ ਇੱਥੇ ਸਭ ਕੁਝ ਠੀਕ ਹੈ। ਪਰ ਇਨਸਾਨ ਸਭ ਕਿਤੇ ਇਨਸਾਨ ਨੇ, ਉਹੀ ਜਿਹੀਆਂ ਕਮੀਆਂ, ਉਹੀ ਜਿਹੀਆਂ ਮੁਸੀਬਤਾਂ ਸਭ ਕੁਝ ਆਉਂਦੀਆਂ ਨੇ। ਜਿੱਥੇ ਬੰਦੇ ਆਪਣੇ ਨਿੱਜੀ ਹਿੱਤਾਂ 'ਤੇ ਕੰਮ ਕਰਦੇ ਨੇ, ਜਾਂ ਤੁਹਾਡੇ ਇੰਪਲੋਇਰ ਹੋ ਗਏ, ਉਹਨੇ ਵੱਧ ਤੋਂ ਵੱਧ ਮੁਨਾਫੇ ਵਾਸਤੇ ਕੰਮ ਕਰਨਾ। ਤੇ ਹਾਲਾਂਕਿ ਇੱਥੇ ਕਾਨੂੰਨ ਬਣੇ ਹੋਏ ਨੇ, ਪਰ ਜਿੰਨੇ ਵੀ ਕਾਮਿਆਂ ਵਾਸਤੇ ਕਾਨੂੰਨ ਨੇ ਜਾਂ ਵਿਦਿਆਰਥੀਆਂ ਵਾਸਤੇ ਬਣੇ ਹੋਏ ਨੇ, ਉਹ ਲਗਾਤਾਰ ਜਦੋਜਹਿਦ 'ਚੋਂ ਨਿਕਲ ਕੇ ਬਣੇ ਹੋਏ ਆ ਕਿ ਉਹਨਾਂ ਦੀਆਂ ਯੂਨੀਅਨਾਂ ਨੇ, ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਨੇ, ਉਹਨਾਂ ਨੇ ਅੱਜ ਤੱਕ ਆਪਣੇ ਘੋਲ ਲੜੇ ਇਹਨਾਂ ਵਾਸਤੇ ਜੋ ਤੁਹਾਨੂੰ ਰਾਈਟ ਮਿਲਦੇ, ਜਿਵੇਂ ਸੈਟਰਡੇ ਦੀ ਛੁੱਟੀ, ਸੰਡੇ ਦੀ ਛੁੱਟੀ, 8 ਘੰਟਿਆਂ ਦਾ ਦਿਨ। ਇਹ ਸਾਰੀਆਂ ਗੱਲਾਂ ਇਹ ਲਗਾਤਾਰ ਜਥੇਬੰਦੀ 'ਚੋਂ ਨਿਕਲ ਕੇ ਆਈਆਂ ਹੋਈਆਂ ਨੇ ਗੱਲਾਂ। ਤੇ ਉਸੇ ਤਰੀਕੇ ਨਾਲ ਜਿਹੜਾ ਅੱਗੇ ਡਿਵੈਲਪਮੈਂਟ ਆ, ਅੱਗੇ ਚੱਲ ਕੇ ਜਿਹੜੇ ਕੰਮ ਕਰਨ ਦੀ ਨਿਰੰਤਰ ਲੋੜ ਰਹਿੰਦੀ ਹੈ ਕਿ ਜਿਵੇਂ ਹੁਣ ਨਵੇਂ ਆਏ ਗਿਗ ਇਕੋਨੋਮੀ ਆਪਾਂ ਸ਼ਬਦ ਸੁਣਦੇ ਹਾਂ, ਜਿਹਦੇ 'ਚ ਕਿ ਉਬਰ ਵਰਕਰ ਆ ਗਏ, ਡੇਲੀ ਵੇਜ 'ਤੇ ਬੰਦੇ ਆ ਗਏ, ਜਾਂ ਉਬਰ ਈਟਸ ਵਾਲੇ ਬੰਦੇ ਆ ਗਏ। ਉਹਨਾਂ ਬੰਦਿਆਂ ਕੋਲੇ ਆਪਣੇ ਜਿਵੇਂ ਉਹਨਾਂ ਨੇ ਰਾਈਟ ਲੈਣ ਦੀ ਲੋੜ ਆ, ਉਹਨਾਂ ਨੂੰ ਵੀ ਜਥੇਬੰਦ ਹੋਣਾ ਪਊਗਾ। ਹਾਲਾਂਕਿ ਸਰਕਾਰਾਂ ਕਾਨੂੰਨ ਬਣਾ ਰਹੀਆਂ, ਪਰ ਜਥੇਬੰਦੀ ਤੋਂ ਬਿਨਾਂ ਯੂ ਆਰ ਔਨ ਯੂਰ ਓਨ। ਜੀ। ਇਸੇ ਤਰੀਕੇ ਨਾਲ ਜੇ ਮੰਨ ਲਓ ਆਪਾਂ ਕਿਸੇ ਵੱਡੀ ਸੰਸਥਾ 'ਚ ਵੀ ਕੰਮ ਕਰਦੇ ਹਾਂ, ਉਹਦੇ 'ਚ ਵੀ ਆਪਣੀ ਇੱਕ ਮੋਰਲ ਰਿਸਪੋਂਸੀਬਿਲਿਟੀ ਬਣਦੀ ਕਿ ਆਪਾਂ ਉੱਥੇ ਦੀ ਯੂਨੀਅਨ ਦਾ, ਉੱਥੋਂ ਦੇ ਐਸੋਸੀਏਸ਼ਨ ਦਾ, ਜਾਂ ਉੱਥੋਂ ਦੇ ਸਮਾਜ ਦਾ ਹਿੱਸਾ ਹੋਈਏ, ਜਿੱਥੇ ਕਿ ਆਪਾਂ ਆਪਣੇ ਅਗਲਾ ਪਿਛਲਾ ਛੱਡ ਕੇ ਉੱਥੋਂ ਦੇ ਮੁੱਦਿਆਂ 'ਤੇ ਗੱਲ ਕਰ ਸਕਦੇ ਹੋਈਏ ਬੈਠ ਕੇ ਕਿ ਇੱਥੇ ਇਹ ਕੰਮ ਸਹੀ ਚੱਲ ਰਿਹਾ, ਜਾਂ ਇੱਥੇ ਇਸ ਕੰਮ ਨੂੰ ਇਸ ਤਰੀਕੇ ਨਾਲ ਵਧੀਆ ਬਣਾਇਆ ਜਾ ਸਕਦਾ, ਇੱਥੇ ਕੰਮ ਦੇ ਹਾਲਾਤ ਇਸ ਤਰੀਕੇ ਨਾਲ ਵਧੀਆ ਹੋਣੇ ਚਾਹੀਦੇ ਨੇ, ਜਾਂ ਸਾਡੀ ਤਨਖਾਹਾਂ ਦਾ ਢਾਂਚਾ ਵਧੀਆ ਹੋਣਾ ਚਾਹੀਦਾ, ਸਾਨੂੰ ਛੁੱਟੀਆਂ ਹੋਰ ਕਿਸਮ ਦੀਆਂ ਮਿਲਣੀਆਂ ਚਾਹੀਦੀਆਂ, ਜਾਂ ਫਲੈਕਸੀਬਿਲਿਟੀ ਕੰਮ 'ਚ ਕਿ ਇੰਨੇ ਦਿਨ ਮੈਂ ਘਰੋਂ ਕੰਮ ਕਰਨਾ, ਇੰਨੇ ਦਿਨ ਮੈਂ ਦਫ਼ਤਰ ਆਏ ਕੰਮ ਕਰਨਾ। ਇਹ ਸਾਰੀਆਂ ਗੱਲਾਂ ਜੇ ਤੁਸੀਂ ਇਕੱਲੇ ਕਰਦੇ ਹੋ, ਕਦੇ ਵੀ 1 to 1 ਆਪਦੇ ਇੰਪਲੋਇਰ ਨਾਲ ਗੱਲ ਕਰਦੇ ਹੋ, ਸੈੱਟ ਰੂਲ ਆਫ ਪ੍ਰਿੰਸੀਪਲ ਆ ਉਹਦੇ ਵਿੱਚ ਰਹਿੰਦੇ ਹੋ, ਜਾਂ ਕਈ ਵਾਰੀ ਕਿਸੇ ਇੰਪਲੋਇਰ ਤੋਂ ਤੁਹਾਨੂੰ ਧੱਕਾ ਵੀ ਦੇਖਣ ਨੂੰ ਮਿਲ ਜਾਂਦਾ। ਤੇ ਜਦੋਂ ਤੁਸੀਂ ਇਸ ਗੱਲ ਦੇ ਅਗੇਂਸਟ ਫਾਈਟ ਬੈਕ ਕਰਨਾ ਹੁੰਦਾ ਤਾਂ ਉੱਥੇ ਤੁਸੀਂ ਸਮਝਦੇ ਹੋ ਕਿ ਤੁਸੀਂ ਇਕੱਲੇ ਰਹਿ ਗਏ, ਕਿ ਆਈ ਐਮ ਔਨ ਮਾਈ ਓਨ, ਕਿ ਹੁਣ ਮੈਂ ਕਿੱਧਰ ਨੂੰ ਜਾਵਾਂ। ਉਸ ਦਿਨ ਆਪਾਂ ਨੂੰ ਅਕਸਰ ਯੂਨੀਅਨ ਦੀ ਯਾਦ ਆਉਂਦੀ ਹੈ, ਵਿਚ ਇਜ਼ ਟੂ ਲੇਟ। ਚਾਹੀਦਾ ਹੈ ਕਿ ਵਕਤ ਰਹਿੰਦੇ ਸਾਰੇ ਮੁਲਾਜ਼ਮ, ਸਾਰੇ ਸਟਾਫ, ਜਾਂ ਜੇ ਆਪਾਂ ਕੋਈ ਨਿੱਜੀ ਤੌਰ 'ਤੇ ਇਕੱਲੇ ਵੀ ਛੋਟੇ ਵਪਾਰੀ, ਬਿਜ਼ਨਸਮੈਨ ਵੀ ਕੰਮ ਕਰ ਰਹੇ ਤਾਂ ਆਪਣੀ ਕੋਈ ਐਸੋਸੀਏਸ਼ਨ ਹੋਵੇ, ਕੋਈ ਕਿਤੇ ਜਿੱਥੇ ਇਕੱਠੇ ਬੈਠ ਕੇ ਅਕਸਰ ਬਣੀਆਂ ਹੋਈਆਂ ਹੁੰਦੀਆਂ ਨੇ ਕਿ ਉਹਦੀ ਮੈਂਬਰਸ਼ਿਪ ਲਈ ਹੋਵੇ। ਇੱਕ ਅਕਸਰ ਸੁਣਨ 'ਚ ਆਉਂਦਾ ਕਿ ਕੋਈ ਸੱਜਣਾ ਨੂੰ ਪੁੱਛੀਦਾ ਕਿ ਤੁਸੀਂ ਯੂਨੀਅਨ ਦੇ ਮੈਂਬਰ ਹੋ ਕਿ ਨਹੀਂ ਹੋ, ਉਹ ਕਹਿੰਦੇ ਫੀਸ ਮੈਂ ਦਿੱਤੀ ਪਹਿਲਾਂ ਤੇ ਮੈਨੂੰ ਲੱਗਿਆ ਨਹੀਂ ਕਿ ਯੂਨੀਅਨ ਕੋਈ ਕੰਮ ਕਰ ਰਹੀ ਆ ਤੇ ਮੈਂ ਛੱਡਤਾ ਹੀ। ਯੂਨੀਅਨ ਕੀ ਹੈ ਕਿ ਯੂਨੀਅਨ ਤੁਹਾਡੇ ਵਰਗੇ ਬੰਦੇ ਨੇ, ਉਹ ਵੀ ਮੁਲਾਜ਼ਮ ਨੇ ਤੁਹਾਡੇ ਨਾਲ ਕੰਮ ਕਰਦੇ, ਉਹ 4 ਬੰਦੇ ਰਲ ਕੇ ਬੈਠੇ ਆ। ਜੇ ਤੁਸੀਂ ਉਹਨਾਂ ਦੀ ਮੀਟਿੰਗਾਂ 'ਚ ਜਾਣ ਲੱਗੋਗੇ, ਉਹਨਾਂ ਦੇ ਇਵੈਂਟਾਂ 'ਚ ਸ਼ਾਮਲ ਹੋਣ ਲੱਗੋਗੇ ਤਾਂ ਉਹਦੀ ਸਟਰੈਂਥ ਵੱਧਦੀ ਆ, ਉਹਦੀ ਤਾਕਤ ਵੱਧਦੀ ਆ। ਜਦੋਂ ਆਪਾਂ ਮੀਟਿੰਗ ਜਾਂਦੇ ਹਾਂ ਕਿਸੇ 'ਚ, ਅਕਸਰ ਆਪਣਾ ਹੁੰਦਾ ਕਿ ਆਪਣੀ ਉਸ ਕਿਸਮ ਦੀਆਂ ਮੀਟਿੰਗਾਂ 'ਚ, ਰਾਜਨੀਤਿਕ ਮੀਟਿੰਗਾਂ ਜਾਣ ਦਾ ਤਜਰਬਾ ਨਹੀਂ ਹੁੰਦਾ, ਜਾਂ ਉੱਥੇ ਲੱਗਦਾ ਕਿ ਜੇ ਇਹ ਸੈਕਟਰੀ ਇਹੀ ਬੋਲੀ ਜਾਂਦਾ, ਜਾਂ ਇਹ ਪ੍ਰਧਾਨ ਇਹੀ ਬੋਲੀ ਜਾਂਦਾ, ਤੇ ਮੈਂ ਇੱਥੇ ਕੀ ਕਰਦਾ। ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ ਕਿ ਜਿਹੜੀ ਡੈਮੋਕ੍ਰੈਟਿਕ ਸੰਸਥਾ ਕੋਈ ਵੀ, ਉੱਥੇ ਜੇ ਸੈਕਟਰੀ ਜਾਂ ਪ੍ਰਧਾਨ ਬੋਲ ਰਿਹਾ, ਉਹ ਤੁਹਾਡੇ ਜ਼ੋਰ 'ਤੇ ਹੀ ਬੋਲ ਰਿਹਾ ਕਿ ਤੁਸੀਂ ਉਹਦਾ ਹਿੱਸਾ ਹੋ, ਇਸੇ ਕਰਕੇ ਉਹਦੇ ਕੋਲ ਪਾਵਰ ਆ। ਉਹ ਤੁਹਾਡੇ ਕੋਲ ਇੱਥੇ ਵੀ ਗੱਲ ਕਰ ਰਿਹਾ, ਤੁਹਾਡੇ ਬਿਹਾਫ 'ਤੇ ਜਾ ਕੇ ਅੱਗੇ ਵੀ ਕਿਤੇ ਗੱਲ ਕਰ ਸਕਦੇ ਆ ਉਹ ਬੰਦੇ, ਜਾਂ ਕੋਈ ਡੈਲੀਗੇਟ ਆ ਜਾਂ ਕੁਛ ਵੀ ਆ। ਉਹਦੇ 'ਚ ਇਹ ਹੈ ਕਿ ਆਪਾਂ ਉਹਨਾਂ ਦੀ ਮੀਟਿੰਗਾਂ ਅਟੈਂਡ ਕਰੀਏ, ਮੀਟਿੰਗ 'ਚ ਬੈਠੀਏ, ਆਪਣੇ ਜਿਹੜੇ ਮਸਲੇ ਨਿੱਤ ਆਉਂਦੇ ਨੇ ਉਹਨਾਂ ਬਾਰੇ ਉੱਥੇ ਸਲੀਕੇ ਨਾਲ ਗੱਲ ਕਰੀਏ। ਹੋ ਸਕਦਾ ਤੁਹਾਡਾ ਕੋਈ ਕੰਸਰਨ ਆ ਉਹਦੇ ਕੰਪਲੀਟਲੀ ਆਪੋਜ਼ਿਟ ਲਾਅ ਹੋਵੇ, ਜਾਂ ਉਹਦੀ ਕਿਸੇ ਨਾਲ ਅਜੇ ਤੱਕ ਗੱਲ ਨਾ ਕੀਤੀ, ਉਹਦੀ ਕਿਸੇ ਕਿਸਮ ਦੀ ਪ੍ਰੋਵੀਜ਼ਨ ਨਾ ਬਣੀ ਹੋਵੇ, ਤੇ ਜਿਹੜੇ ਯੂਨੀਅਨ ਦੇ ਅਹੁਦੇਦਾਰ ਹੁੰਦੇ ਉਹਨਾਂ ਕੋਲ ਵੀ ਇੰਨੀ ਜ਼ਿਆਦਾ ਪਾਵਰ ਨਹੀਂ ਹੁੰਦੀ ਕਿ ਉਹ ਇੱਕਦਮ ਕਾਨੂੰਨ ਬਦਲ ਦੇਣ ਜਾ ਕੇ। ਠੀਕ ਹੈ, ਉੱਥੇ ਆਪਾਂ ਆਪਣੀ ਗੱਲ ਰੱਖਦੇ ਹਾਂ, ਆਪਣਾ ਮੁੱਦਾ ਪੇਸ਼ ਕਰਦੇ ਹਾਂ, ਉੱਥੇ ਵਿਚਾਰ ਵਟਾਂਦਰਾ ਹੁੰਦਾ, ਉੱਥੇ ਮੀਟਿੰਗ 'ਚ ਬੈਠ ਕੇ ਫਿਰ ਫੈਸਲੇ ਹੁੰਦੇ ਨੇ ਕਿ ਹਾਂਜੀ ਆਪਾਂ ਇਸ ਤਰੀਕੇ ਨਾਲ ਇੱਧਰ ਚੱਲਣਾ। ਤੁਹਾਡੀ ਗੱਲ ਮੰਨੀ ਗਈ, ਜਾਇਜ਼ ਆ, ਬੜੀ ਵਧੀਆ ਗੱਲ ਆ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਲ ਜਾਇਜ਼ ਆ ਤੇ ਮੰਨੀ ਨਹੀਂ ਗਈ, ਤਾਂ ਉੱਥੇ ਤਲਖੀ ਦੀ ਕਿਸੇ ਕਿਸਮ ਦੀ ਲੋੜ ਨਹੀਂ ਹੁੰਦੀ। ਉੱਥੇ ਆਪਾਂ
ਉਸ ਗੱਲ ਨੂੰ ਤਰੀਕੇ ਸਲੀਕੇ ਨਾਲ ਅੱਗੇ ਵਧਾਉਣਾ ਹੁੰਦਾ, ਆਪਦੇ ਨਾਲ ਦੇ ਮੈਂਬਰਾਂ ਨਾਲ ਗੱਲ ਕਰਕੇ ਹੋਰ ਲਾਮਬੰਦੀ ਕਰਕੇ ਕਿ ਹਾਂਜੀ ਆਪਣਾ ਆਹ ਮਸਲਾ ਆਪਾਂ ਇਹਨੂੰ ਅੱਗੇ ਜਾ ਕੇ ਪਾਸ ਕਰਵਾਈਏ, ਤਾਂ ਕਿ ਅੱਗੇ ਮੈਨੇਜਮੈਂਟ ਕੋਲੇ ਜਾਵੇ ਤੇ ਪਤਾ ਲੱਗੇ ਕਿ ਸਭ ਲੋਕਾਂ ਦੀ ਲੋੜ ਆ। ਤੇ ਉਸ ਤੋਂ ਬਾਅਦ ਮੈਨੇਜਮੈਂਟ ਉਸ ਤਰੀਕੇ ਨਾਲ ਨਹੀਂ ਡੀਲ ਕਰਦੀ ਜਿਵੇਂ ਤੁਹਾਨੂੰ ਇਕੱਲਿਆਂ ਨੂੰ ਜਵਾਬ ਦਿੱਤਾ, ਉਹ ਯੂਨੀਅਨ ਨੂੰ ਜਵਾਬ ਉਸ ਕਿਸਮ ਦਾ ਨਹੀਂ ਹੋ ਮੈਨੇਜਮੈਂਟ ਦਾ। ਤੇ ਯੂਨੀਅਨ ਨੂੰ ਵੀ ਜੇ ਤੁਹਾਡਾ ਕੋਈ ਮਸਲਾ ਤਾਂ ਉਹਨਾਂ ਨੂੰ ਅਕਸਰ ਨਹੀਂ ਪਤਾ ਹੁੰਦਾ ਕਿ ਫਲਾਣੇ ਬੰਦੇ ਨੂੰ ਫਲਾਣੀ ਜਗ੍ਹਾ ਤੇ ਤਕਲੀਫ ਆ ਰਹੀ ਹੈ। ਜਦੋਂ ਇੱਕ ਵਾਰ ਆਰਗੇਨਾਈਜੇਸ਼ਨ ਚੋਂ ਨਿਕਲ ਜਾਂਦੀ ਹੈ ਗੱਲ, ਉਹ ਸਿਸਟਮੈਟਿਕ ਤੁਹਾਡੀ ਮੀਟਿੰਗ ਦੇ ਮਿੰਟਸ ਪੈ ਜਾਂਦੀ ਆ, ਮਤਾ ਪੈ ਜਾਂਦਾ ਉਹਦਾ, ਉਸ ਵੇਲੇ ਤੁਹਾਡਾ ਜਾਂ ਡੈਲੀਗੇਟ ਆ ਜਾਂ ਜੋ ਵੀ ਅਹੁਦੇਦਾਰ ਆ ਯੂਨੀਅਨ ਦਾ, ਉਹ ਤੁਹਾਡੀ ਮੈਨੇਜਮੈਂਟ ਕੋਲੇ ਗੱਲ ਲੈ ਕੇ ਜਾਊਗਾ। ਜੇ ਉਹ ਫਿਰ ਵੀ ਨਹੀਂ ਲੈ ਕੇ ਜਾਂਦਾ, ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਗੱਲ ਸਰੀਕੇ ਨਾਲ ਕਰ ਰਹੇ ਹੋ, ਤੁਸੀਂ ਮਸਲਾ ਪ੍ਰੈਜ਼ੈਂਟ ਕਰ ਰਹੇ ਹੋ, ਤੁਸੀਂ ਉਸ ਗੱਲ ਤੇ ਆਪਣੀ ਧਿਰ ਕਾਇਮ ਕਰ ਲਈ ਆ, ਤਾਂ ਅਗਲੀ ਵਾਰ ਤੁਹਾਨੂੰ ਯੂਨੀਅਨ ਦੀ ਅਹੁਦੇਦਾਰੀ ਵੀ ਤੁਹਾਡੇ ਤੋਂ ਦੂਰ ਨਹੀਂ ਹੈ। ਤੁਸੀਂ ਅਗਲੀ ਵਾਰ ਤੁਸੀਂ ਖੁਦ ਚੋਣ ਲੜ ਸਕਦੇ ਹੋ ਉਸ ਮਸਲੇ ਤੇ ਕਿ ਮੈਂ ਜੀ ਇਸ ਮਸਲੇ ਤੇ ਮੈਂ ਚਾਹੁੰਦਾ ਵੀ ਇਹ ਗੱਲ ਇਸ ਤਰੀਕੇ ਨਾਲ ਹੋਵੇ ਤੇ ਮੈਂ ਚੋਣ ਲੜਦੀ ਹਾਂ। ਬਿਲਕੁਲ, ਜਦੋਂ ਕੋਈ ਵੀ ਗੱਲ ਆ, ਕੋਈ ਮੁੱਦਾ ਪੇਪਰ ਤੇ ਆ ਜਾਂਦਾ ਤਾਂ ਉਹਨੂੰ ਪੁੱਟ ਫਾਰਵਰਡ ਕਰਨਾ ਪੈਂਦਾ ਬਿਲਕੁਲ। ਤੇ ਇਸੇ ਤਰੀਕੇ ਨਾਲ ਵੀ ਤੁਸੀਂ ਜਦੋਂ ਜਿੰਨਾ ਚਿਰ ਆਪਾਂ ਇਕੱਲੇ ਘੁੰਮਦੇ ਹਾਂ, ਵੀ ਆਰ ਔਨ ਆਰ ਓਨ, ਜਦੋਂ ਆਪਾਂ ਸੰਸਥਾ ਦੇ ਮੈਂਬਰ ਹਾਂ, ਯੂਨੀਅਨ ਦੇ ਮੈਂਬਰ ਹਾਂ, ਅਸੀਂ ਪੈਸੇ ਦੇ ਰਹੇ ਹਾਂ, ਅਸੀਂ ਆਪਣੀ ਗੱਲ ਕਰ ਸਕਦੇ ਹਾਂ ਉੱਥੇ। ਤੇ ਯੂਨੀਅਨ ਨੇ ਆਪਣੇ ਆਪ ਉਹਦੇ ਹੱਥ ਜਿੰਨਾ ਕੁ ਉਹ ਕਰਨਾ, ਪਰ ਜਦੋਂ ਤੁਸੀਂ ਐਕਟਿਵ ਮੈਂਬਰ ਹੋ ਗਏ, ਤੁਸੀਂ ਹੋ ਗਏ, ਤੁਹਾਡੇ 5-10 ਕਲੀਗ ਹੋਰ ਹੋ ਗਏ ਜਿਹੜੇ ਆਸੇ-ਪਾਸੇ ਤੁਹਾਡੇ ਨਾਲ ਘੁੰਮ ਰਹੇ ਨੇ, ਜਦੋਂ ਸਾਰੇ ਬੰਦੇ ਇਕੱਠੇ ਹੁੰਦੇ ਫਿਰ ਦੈਟਸ ਅ ਸਟਰੋਂਗ ਪਾਵਰ। ਠੀਕ ਹੈ, ਉਸ ਵੇਲੇ ਤੁਹਾਡੀ ਗੱਲ ਮੈਨੇਜਮੈਂਟ ਵੀ ਸੁਣਦੀ ਹੈ। ਜੇ ਤੁਹਾਨੂੰ ਕੋਈ ਲੱਗਦਾ ਕਿ ਬਾਹਰ ਸੜਕਾਂ ਤੇ ਕਾਨੂੰਨ ਚੇਂਜ ਕਰਾਉਣ ਦੀ ਲੋੜ ਆ, ਮੁਲਕ ਦੇ ਕਾਨੂੰਨ ਬਦਲਣ ਦੀ ਲੋੜ ਆ, ਤਾਂ ਉਹ ਗੱਲਾਂ ਵੀ ਉੱਥੋਂ ਚੱਲਦੀਆਂ ਨੇ ਅਕਸਰ। ਜਿਵੇਂ ਹੁਣ ਕੁਛ ਦਿਨ ਪਹਿਲਾਂ ਇੱਥੇ ਪਾਰਟੀ, ਲੇਬਰ ਪਾਰਟੀ ਜਿਹੜੀ ਰੂਲਿੰਗ ਆ, ਉਹਨਾਂ ਦੀ ਕਾਨਫਰੰਸ ਸੀ, ਉਹਨਾਂ ਦੀ ਇੱਕ ਸਪੋਰਟਿੰਗ ਯੂਨੀਅਨ ਆ, ਉਹੀ ਲੈ ਕੇ ਆ ਰਹੇ ਸੀ ਕਿ ਜਿਹੜੇ ਬਿਲੀਅਨਸ ਕਮਾਉਂਦੇ ਆ ਉਹਨਾਂ ਦੇ ਟੈਕਸ ਵੱਧ ਲੱਗਣਾ ਚਾਹੀਦਾ। ਤੇ ਉਹ ਮਤਲਬ ਵੀ ਹੈ ਤਾਂ ਕਹਿਣ ਨੂੰ ਹਕਾਮੇ ਦੇ ਯੂਨੀਅਨ ਕਿ ਆਪਣੀ ਵਰਕ ਪਲੇਸ ਵਾਸਤੇ ਬਣੀ ਹੈ, ਪਰ ਉਹਨਾਂ ਨੂੰ ਲੱਗਦਾ ਕਿ ਮੁਲਕ 'ਚ ਇਹ ਬਦਲਾਅ ਆਉਣਾ ਚਾਹੀਦਾ, ਤਾਂ ਉਹ ਮੁਲਕ ਦੇ ਬਦਲਾਅ ਦੀ ਵੀ ਗੱਲ ਕਰ ਰਹੇ ਨੇ। ਤੇ ਇਸੇ ਤਰੀਕੇ ਨਾਲ ਕੋਈ ਵੀ ਸੰਸਥਾ ਤੁਹਾਡੀ, ਚਾਹੇ ਸਪੋਰਟਸ ਕਲੱਬ ਬਣਿਆ ਜਾਂ ਕੁਛ ਵੀ ਬਣਿਆ, ਜਦੋਂ ਤੁਸੀਂ ਬੈਠਦੇ ਹੋ, ਮੁੱਦਿਆਂ ਤੇ ਗੱਲਾਂ ਕਰਦੇ ਹੋ, ਆਪਣੀ ਰਾਏ ਬਣਾਉਂਦੇ ਹੋ, ਤਾਂ ਉਹ ਕਲੈਕਟਿਵ ਇਨਫੋਰਮੇਸ਼ਨ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਤੁਹਾਡੇ ਪ੍ਰਧਾਨ ਹੋ ਗਏ, ਤੁਹਾਡੇ ਅਹੁਦੇਦਾਰ ਹੋ ਗਏ, ਡੈਲੀਗੇਟ ਹੋ ਗਏ, ਉਹ ਤੁਹਾਡੀ ਗੱਲ ਹੀ ਕਰਨਗੇ ਜਦੋਂ ਤੁਸੀਂ ਪ੍ਰੋਪਰਲੀ ਉਸ ਮਸਲੇ ਤੇ ਵਿਚਾਰ ਕੇ ਉਹਨਾਂ ਨੂੰ ਕਿਹਾ ਵੀ ਹਾਂਜੀ ਆਪਾਂ ਇਸ ਮਸਲੇ ਤੇ ਇਸ ਤਰੀਕੇ ਨਾਲ ਅੱਗੇ ਵਧਣਾ। ਤਾਂ ਦਿਸ ਇਜ਼ ਦਾ ਵੇ ਹਾਊ ਪੋਲੀਟਿਕਸ ਵਰਕ ਇਨ ਦਿਸ ਕੰਟਰੀਜ਼। ਕਿ ਵੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਬਾਈ ਜੀ ਕਾਫੀ ਇਨਫੋਰਮੇਸ਼ਨ ਸਾਡੇ ਦੋਸਤਾਂ ਤੱਕ ਤੁਸੀਂ ਦੇ ਹੀ ਦਿੱਤੀ ਹੈ ਕਿ ਪਰ ਮੈਂ ਚਾਹੁੰਦਾ ਕਿ ਆਪਾਂ ਇਹ ਜਿਵੇਂ ਤੁਸੀਂ ਯੂਨੀਅਨਸ ਦੀ, ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਹੈ, ਅਸੀਂ ਚਾਹੇ ਕਿਸੇ ਵੀ ਸੈਕਟਰ 'ਚ ਕੰਮ ਕਰਦੇ ਹੋਈਏ, ਹਰੇਕ ਸੈਕਟਰ ਦੀ ਆਪਣੀ ਇੱਕ ਯੂਨੀਅਨ ਹੈ ਤਾਂ ਬਹੁਤ ਸਟਰੋਂਗ ਤਰੀਕੇ ਨਾਲ ਕੰਮ ਕਰਦੀ ਆ। ਤੇ ਮੈਂ ਚਾਹੁੰਦਾ ਕਿ ਥੋੜੀ ਜਿਹੀ ਉਹਦੇ ਬਾਰੇ ਤੁਸੀਂ ਗੱਲ ਕਰੋ ਕਿ ਜਿਹੜੀਆਂ ਇੱਥੋਂ ਦੀ ਆਰਗੇਨਾਈਜੇਸ਼ਨ, ਜਿਹੜੀਆਂ ਯੂਨੀਅਨਸ ਆ ਜਾਂ ਜਿਹੜੀ ਲਾਮਬੰਦੀ ਕੀਤੀ ਜਾਂਦੀ ਆ, ਉਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਤੇ ਨਾਲ ਦੀ ਨਾਲ ਸਾਡੇ ਬਹੁਤ ਸਾਰੇ, ਜਿਵੇਂ ਤੁਸੀਂ ਅੱਗੇ ਗੱਲ ਕੀਤੀ ਕਿ ਜਿਹੜਾ ਸਾਡੇ ਦਿਮਾਗ 'ਚ ਇਹ ਹੁੰਦਾ ਕਿ ਮੈਂ ਆਪਣਾ ਕੰਮ ਕਰਨਾ 5 ਦਿਨ, ਮੈਨੂੰ ਆਪਣੀ ਸੈੱਟ ਪੇ ਆ ਰਹੀ ਹੈ, ਤਾਂ ਮੈਨੂੰ ਇਹ ਚੀਜ਼ਾਂ ਕਰਨ ਦੀ ਲੋੜ ਕੀ ਆ, ਤੇ ਇਹਦੇ ਬਾਰੇ ਜ਼ਰੂਰ ਥੋੜੀ ਜਿਹੀ। ਪਹਿਲੀ ਗੱਲ ਤਾਂ ਜਿਹੜੀ ਆਸਟ੍ਰੇਲੀਅਨ ਯੂਨੀਅਨ ਦੀ ਮੈਂਬਰਸ਼ਿਪਾਂ ਨੇ, ਜਿਹੜੇ ਉਹ ਤੁਸੀਂ ਪੈਸੇ ਪੇ ਕਰਦੇ ਹੋ, ਉਹ ਟੈਕਸ 'ਚੋਂ ਤੁਸੀਂ ਕਲੇਮ ਕਰ ਸਕਦੇ ਹੋ ਆਪਣੇ, ਫਸਟ ਆਫ ਆਲ। ਦੂਸਰਾ, ਜਿਹੜੀ ਡੈਮੋਕ੍ਰੇਸੀ ਆ ਜਾਂ ਡੈਮੋਕ੍ਰੈਟਿਕ ਰਾਈਟ ਨੇ ਤੁਹਾਡੇ, ਉਹ ਉਹਨਾਂ ਚਿਰ ਹੀ ਆ ਜਿੰਨਾ ਚਿਰ ਉਹਦੇ ਵਾਸਤੇ ਤੁਸੀਂ ਲੜ ਰਹੇ ਹੋ। ਜਿਹੜੇ ਵੇਲੇ ਤੁਸੀਂ ਉਹਦੇ ਬਾਰੇ ਲੜਨੋਂ ਗੱਲ ਕਰਨੋਂ ਹਟ ਗਏ ਤਾਂ ਉਹ ਖਤਮ ਹੋ ਜਾਣਗੇ। ਇਹ ਇੱਕ ਗੱਲ ਆਪਾਂ ਨੂੰ ਸਮਝ ਕੇ ਚੱਲਣੀ ਚਾਹੀਦੀ ਵੀ ਇਹ ਚਿਰ ਸਥਾਈ ਨਹੀਂ ਹੈ। ਜਿਵੇਂ ਹੁਣ ਗਿਗ ਇਕੋਨੋਮੀ ਆਈ ਆ, ਉਬਰ ਆਈ, ਉਹਨਾਂ ਨੇ ਇੱਕ ਨਵਾਂ ਵੱਖਰਾ ਮਾਡਲ ਦਿੱਤਾ ਕਿ ਤੁਸੀਂ ਜਿੰਨੇ ਮਿੰਟ ਸਾਡੇ ਨਾਲ ਕੰਮ ਕਰ ਰਹੇ ਹੋ, ਉਨੇ ਮਿੰਟ ਤਾਂ ਤੁਸੀਂ ਸਾਡੇ ਠੇਕੇਦਾਰ ਜਾਂ ਮੁਲਾਜ਼ਮ ਹੋ, ਅਗਲੇ ਮਿੰਟ ਤੁਸੀਂ ਹੈ ਨਹੀਂ। ਉਹ ਜਿਹੜੇ ਵੇਲੇ ਮਰਜ਼ੀ ਤੁਹਾਡੀ ਟੂਟੀ ਉੱਪਰੋਂ ਬੰਦ ਕਰ ਦੇਣ, ਉਹ ਐਪ ਤੁਹਾਡੀ ਬੰਦ ਕਰ ਦੇਣ, ਤੁਹਾਨੂੰ ਬਾਹਰ ਕੱਢ ਦੇਣ, ਤੁਹਾਡੇ ਕੋਲ ਕੋਈ ਰਾਈਟ ਨਹੀਂ ਉਸ ਤੋਂ ਬਾਅਦ 'ਚ। ਇਹ ਇੱਕ ਵੱਖਰਾ ਕਿਸਮ ਦਾ ਐਮਪਲੋਇਮੈਂਟ ਮਾਡਲ ਹੈ ਜਿਹਦੇ 'ਚ ਕਿ ਉਹਨਾਂ ਦੇ ਜ਼ੀਰੋ ਰਾਈਟ ਆ। ਅਕਸਰ ਜਿਹੜੇ ਐਮਪਲੋਇਰ ਹੁੰਦੇ ਆ ਉਹ ਇਸ ਕਿਸਮ ਦੇ ਸਕੀਮਾਂ 'ਚ ਰਹਿੰਦੇ ਨੇ ਕਿ ਸੁਪਰਐਨੂਏਸ਼ਨ ਨਾ ਹੋਵੇ ਜੀ, ਇਹ ਨਾ ਹੋਵੇ, ਉਹ ਨਾ ਹੋਵੇ। ਤੇ ਇਸ ਕਰਕੇ ਜਿਹੜੀ ਤੁਹਾਡੀ ਮੈਂਬਰਸ਼ਿਪ ਹੈਗੀ ਹੈ ਯੂਨੀਅਨ ਦੀ, ਪਹਿਲੀ ਗੱਲ ਤਾਂ ਉਹ ਹੋਵੇ। ਦੂਸਰਾ, ਤੁਸੀਂ ਲਗਾਤਾਰ ਉਹਨਾਂ ਦੀ ਮੀਟਿੰਗਾਂ 'ਚ ਜਾਓ। ਜੇ ਹਰ ਮਹੀਨੇ ਨਹੀਂ ਜਾ ਸਕਦੇ, 1 ਮਹੀਨਾ ਛੱਡ ਕੇ ਚਲੇ ਜਾਓ, ਤੁਹਾਨੂੰ ਪਤਾ ਲੱਗੇ ਵੀ ਹੋ ਕੀ ਰਿਹਾ, ਨਾ ਕਿ ਸਿਰਫ ਤੁਹਾਨੂੰ ਦੱਸਿਆ ਜਾਂਦਾ ਕਿ ਇਹ ਹੋ ਰਿਹਾ। ਉਸ ਤੋਂ ਬਿਨਾਂ ਚੇਤਨ ਰਹੋ, ਸਮਾਜ 'ਚ ਕੀ ਹੋ ਰਿਹਾ, ਖਬਰਾਂ ਸੁਣੋ, ਪੜ੍ਹੋ ਤੇ ਗੱਲਬਾਤ ਕਰੋ। ਆਸੇ-ਪਾਸੇ ਰੇਡੀਓ ਇੱਥੇ ਚੱਲਦੇ ਨੇ ਵੱਖੋ ਵੱਖਰੇ, ਜਿਹੜੇ ਲੋਕਲ ਖਬਰਾਂ ਦਿੰਦੇ ਨੇ, ਅਖਬਾਰਾਂ ਛਪਦੇ ਆ ਇੱਥੇ, ਉਹਨਾਂ 'ਚ ਪੜ੍ਹ ਸਕਦੇ ਹੋ। ਤੇ ਆਪਣੇ ਮੁੱਦਿਆਂ ਬਾਰੇ ਚੇਤਨ ਰਹੋ ਤੇ ਗੱਲ ਕਰਦੇ ਰਹੋ। ਜਦੋਂ ਤੁਸੀਂ ਭਾਈਚਾਰੇ ਜਾਂ ਮੀਟਿੰਗ 'ਚ ਬੈਠ ਕੇ ਗੱਲ ਕਰਦੇ ਜਾਂ ਮੀਟਿੰਗ 'ਚ ਸੁਣਦੇ ਹੋ ਵੀ ਕੀ ਕੰਮ ਕਰ ਰਿਹਾ, ਉਸ ਤੋਂ ਬਾਅਦ ਜਦੋਂ ਇੱਕ ਸੁਪਰਵਿਜ਼ਨ ਹੋ ਜਾਂਦੀ ਹੈ ਤੁਹਾਡੀ ਆਪਣੀ ਯੂਨੀਅਨ ਦੇ ਉੱਪਰ, ਤਾਂ ਨੇਚਰਲੀ ਤੁਹਾਡੀ ਯੂਨੀਅਨ ਐਫੀਸ਼ੀਐਂਟ ਵੀ ਵੱਧ ਹੋ। ਤੁਹਾਨੂੰ ਲੱਗਦਾ ਕਿ ਕਿਸੇ ਕਿਸਮ ਦਾ ਕੋਈ ਮਸਲਾ, ਕਿ ਪਿੱਛੇ ਜੇ ਇੱਕ ਮਸਲਾ ਆਇਆ ਸੀ ਕਿ ਜਿਹੜੇ
ਡਰਾਈਵਰ ਨੇ ਆਪਣੇ ਉਹਨਾਂ ਨੂੰ ਟਾਇਲਟਾਂ ਨਹੀਂ ਐਕਸੈਸ ਕਰਨ ਦਿੰਦੇ ਸੀ। ਕੋਵਿਡ ਦੇ ਦੌਰਾਨ ਉਹਨਾਂ ਨੂੰ ਬਹਾਨਾ ਮਿਲ ਗਿਆ, ਉਸ ਤੋਂ ਬਾਅਦ 'ਚ ਉਹਨਾਂ ਨੇ ਖਰਚੇ ਘਟਾਉਣ ਦੇ ਬਾਰੇ ਨੇ ਪੱਕੇ ਜਿੰਦੇ ਲਾਤੇ। ਬਿਲਕੁਲ ਕਿ ਡਿਲੀਵਰੀ ਕਰਨ ਗਏ ਤੁਹਾਨੂੰ ਟਾਇਲਟ ਨਹੀਂ ਜਾਣ ਦੇਣਗੇ, ਟਰੱਕੀਜ਼ ਜਿੰਨੇ ਵੀ ਹੁੰਦੇ ਨਹੀਂ ਕਰਨ ਦਿੰਦੇ। ਹੁਣ ਉਹਦੇ 'ਚ ਕੁਛ ਟਾਈਮ ਪਹਿਲਾਂ ਇੱਕ ਟੋਬੇ ਦੀ ਸੀ ਆਰਗੇਨਾਈਜੇਸ਼ਨ, ਉਹਨਾਂ ਨੇ ਕੁਐਸਚਨ ਕੀਤਾ ਇਸ ਗੱਲ ਨੂੰ, ਉਹਦੇ ਤੇ ਹੁਣ ਉਹਨਾਂ ਨੂੰ ਆਨਸਰ ਆ ਗਿਆ ਉਸ ਗੱਲ ਦਾ ਕਿ ਉਹ ਮਨਾ ਨਹੀਂ ਕੀਤਾ ਜਾ ਸਕਦਾ ਜੀ। ਠੀਕ ਹੈ ਨਾ, ਜੇ ਮਨਾ ਕਰਦੇ ਤਾਂ ਉਹਨਾਂ ਨਾਲ ਕੋਈ ਇੰਡਸਟਰੀਅਲ ਐਕਸ਼ਨ ਹੋਊਗਾ, ਕਿਸੇ ਕਿਸਮ ਦੀ ਕਾਰਵਾਈ ਹੋਊਗੀ, ਤੁਸੀਂ ਕਿਤੇ ਕੰਪਲੇਂਟ ਕਰ ਸਕਦੇ ਹੋ ਉਹਦੇ। ਇਹ ਸਿਰਫ ਇੱਕ ਲਾਮਬੰਦ ਹੋਣ ਦੀ ਗੱਲ ਹੈ, ਇੱਕ ਛੋਟੀ ਜਿਹੀ ਗੱਲ ਹੈ ਇਹ ਜੀ, ਠੀਕ ਹੈ ਨਾ। ਇਸੇ ਤਰੀਕੇ ਨਾਲ ਛੋਟੇ ਤੋਂ ਵੱਡੇ ਮਸਲੇ ਜਦੋਂ ਤੁਸੀਂ ਕਲੈਕਟਿਵਲੀ ਗੱਲ ਕਰਦੇ ਹੋ ਦੈਨ ਦੇ ਗੋ ਬੈਟਰ ਜੀ। ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਲਾਮਬੰਦੀ ਹੋਣੀ ਜ਼ਰੂਰੀ ਆ, ਕਿ ਜਿਹੜੀਆਂ ਆਰਗੇਨਾਈਜੇਸ਼ਨਸ ਆਲਰੇਡੀ ਬੈਕ ਸਟੇਜ ਕੰਮ ਕਰ ਰਹੀਆਂ ਉਹਨਾਂ ਨਾਲ ਜੁੜਨਾ, ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਹਿੱਸਾ ਲੈਣਾ, ਸੁਹਿਰਦਤਾ ਨਾਲ ਇੱਕ ਤਰ੍ਹਾਂ ਤਰੀਕੇ ਨਾਲ ਜਾਗਣ ਦੀ ਲੋੜ ਆ। ਲਾਜ਼ ਬਣੇ ਹੋਏ ਆ, ਪਰ ਮੇਰਾ ਸਵਾਲ ਇੱਥੇ ਇਹ ਹੈ ਕਿ ਕਈ ਜਿਵੇਂ ਸਾਡੇ ਜਿਹੜੇ ਵੀਰ ਭਰਾ ਆ ਉਹ ਨਹੀਂ ਜੁੜਦੇ ਇਹਨਾਂ ਨਾਲ, ਤੇ ਕੋਈ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਆ ਤੇ ਉਦੋਂ ਵੀ ਕਿਸੇ ਤਰੀਕੇ ਨਾਲ ਯੂਨੀਅਨਸ ਦਾ ਸਹਾਰਾ ਲੈ ਸਕਦੇ ਆ, ਜਾਂ ਉਦੋਂ ਕੋਈ ਰਾਹ ਨਹੀਂ ਰਹਿ ਜਾਂਦਾ ਉਹਨਾਂ ਕੋਲ? ਨਹੀਂ, ਯੂਨੀਅਨ ਜਿੰਨਾ ਹੱਥ ਵੱਸ ਹੁੰਦਾ ਯੂਨੀਅਨ ਕੰਮ ਕਰਦੀ ਹੈ ਹਰ ਬੰਦੇ ਵਾਸਤੇ, ਉਹਨਾਂ ਦੀ ਡਿਊਟੀ ਆ। ਉਸ ਅਕਸਰ ਜਿਹੜੇ ਇਹੋ ਜਿਹੇ ਅਦਾਰੇ ਹੁੰਦੇ ਉੱਥੇ ਬੰਦੇ ਹੀ ਇਹੋ ਜਿਹੇ ਗਏ ਹੁੰਦੇ ਜਿਨ੍ਹਾਂ ਨੇ, ਜਾਂ ਬੀਬੀਆਂ ਉਹੋ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਲੋੜ ਲੱਗਦੀ ਹੈ ਕਿ ਇਸ ਮਸਲੇ ਤੇ ਕੰਮ ਕੀਤਾ ਜਾਵੇ ਜੀ। ਪਰ ਜੇ ਅਸੀਂ ਆਲਰੇਡੀ ਉਹਦਾ ਪਾਰਟ ਹੋ, ਆਲਰੇਡੀ ਐਕਟਿਵ ਮੈਂਬਰ, ਉਹਦੀ ਸਟਰੈਂਥ ਵੱਡੀ ਆ, ਤਾਂ ਮੋਸਟ ਲਾਈਕਲੀ ਕਿ ਤੁਹਾਡਾ EMPLOYER ਜਾਂ ਤੁਹਾਡੀ ਹਾਲਾਤ ਥੋੜ੍ਹੇ ਠੀਕ ਰਹਿਣਗੇ ਉੱਥੇ ਜੀ, ਠੀਕ ਹੈ। ਤੇ ਉਸ ਹਾਲਾਤ ਤੁਹਾਨੂੰ ਤਕਲੀਫ 'ਚ ਆਉਣਾ ਹੀ ਨਹੀਂ ਪਊਗਾ। ਜਦੋਂ ਪਤਾ ਲੱਗਿਆ ਕਿ ਸਾਰਾ ਅਦਾਰਾ ਯੂਨੀਅਨਾਈਜ਼ਡ ਹੋਇਆ, ਉਸ ਵੇਲੇ ਤੁਹਾਡੇ ਨਾਲ ਬੈਠ ਕੇ ਗੱਲ ਹੋਊਗੀ, ਤੁਸੀਂ ਪ੍ਰੋਪਰ ਕੰਮ ਕਰੋਗੇ ਜੀ, ਤੇ ਤੁਹਾਨੂੰ ਕੋਈ ਮੁਸ਼ਕਿਲ ਪੇਸ਼ ਹੀ ਨਹੀਂ ਆਊਗੀ। ਪਰ ਜੇ ਤੁਸੀਂ ਨਹੀਂ ਹੈ ਮੈਂਬਰ, ਤਾਂ ਅਕਸਰ ਇਹ ਦੇਖਿਆ ਜਾਂਦਾ ਕਿ ਬੰਦੇ ਤਕਲੀਫਾਂ 'ਚ ਜਾਂਦੇ ਨੇ, ਤੇ ਉਹਨਾਂ ਨੂੰ ਉਸ ਵੇਲੇ ਉਹ ਆਪਣੇ ਤੌਰ ਤੇ ਲੜ ਰਹੇ ਹੁੰਦੇ ਲੜਾਈ, ਕਿਸੇ ਫੇਅਰ ਵਰਕ ਨੂੰ ਅਪਰੋਚ ਕਰਾਂ, ਇਸ ਨੂੰ ਅਪਰੋਚ ਕਰਾਂ, ਰਾਦਰ ਇਸ ਗੱਲ ਦੇ ਕਿ ਤੁਸੀਂ ਹਰ ਬੰਦੇ ਦੀ ਲੜਾਈ ਦਾ ਥੋੜਾ ਹਿੱਸਾ ਬਣਾ ਲਓ ਤਾਂ ਤੁਹਾਡੀ ਲੜਾਈ ਬਹੁਤ ਛੋਟੀ ਹੋ ਜਾਣੀ ਆ। ਬਿਲਕੁਲ। ਸੋ ਦੋਸਤੋ, ਜਿਸ ਤਰੀਕੇ ਨਾਲ ਭਾਜੀ ਹੁਣਾਂ ਨੇ ਦੱਸਿਆ ਕਿ ਹਰੇਕ ਜਿਹੜੀ ਸੈਕਟਰ ਹੈ ਉਹਦੀ ਇੱਕ ਯੂਨੀਅਨ ਆ, ਤੇ ਇਹ ਜਿਹੜੀਆਂ ਬਾਡੀਜ਼ ਕੰਮ ਕਰਦੀਆਂ ਆ, ਇਹਦੇ ਨਾਲ ਜੁੜਨ ਦਾ ਮੇਰੇ ਖਿਆਲ ਤੋਂ ਬਹੁਤ ਥੋੜੀ ਫੀਸ ਹੁੰਦੀ ਆ, ਪਰ ਇਹਦੇ ਨਾਲ ਜੁੜ ਕੇ ਸਾਨੂੰ ਫਾਇਦਾ ਬਹੁਤ ਹੁੰਦਾ ਆ, ਕਿਉਂਕਿ ਕੋਈ ਵੀ ਮੁਸ਼ਕਲ ਆਉਂਦੀ ਹੈ ਤੇ ਅਸੀਂ ਇਕੱਲੇ ਨਹੀਂ ਰਹਿ ਜਾਂਦੇ, ਸਾਡੇ ਨਾਲ ਇੱਕ ਬਾਡੀ ਆ ਕੇ ਖੜ ਜਾਂਦੀ ਹੈ, ਤੇ ਸਾਡੀ ਜਿਹੜੀ ਗੱਲ ਆ ਉਹ ਚਾਹੇ ਸਾਡਾ EMPLOYER ਹੋਵੇ, ਚਾਹੇ ਮੈਨੇਜਮੈਂਟ ਕਮੇਟੀ ਹੋਵੇ, ਚਾਹੇ ਸਰਕਾਰਾਂ ਹੋਣ, ਉਹਨਾਂ ਤੱਕ ਜਿਹੜੀ ਸਾਡੀ ਗੱਲਬਾਤ ਆ ਉਹ ਪਹੁੰਚਦੀ ਆ। ਅੱਛਾ ਬਾਈ ਜੀ, ਮੇਰਾ ਅਖੀਰਲਾ ਸਵਾਲ ਜਿਹੜਾ ਆ ਉਹ ਇਹ ਆ ਕਿ ਜਿਸ ਤਰੀਕੇ ਨਾਲ ਇੱਥੋਂ ਦਾ ਪੋਲੀਟੀਕਲ ਸਿਸਟਮ ਦੇ ਵਿੱਚ ਕਿਸੇ ਤਰੀਕੇ ਨਾਲ ਕੋਈ ਲੋੜ ਪੈ ਜਾਂਦੀ ਆ, ਜਾਂ ਲਾਮਬੰਦੀ ਕਰਨੀ ਹੋਵੇ, ਜਾਂ ਅਪਰੋਚ ਕਰਨੀ ਹੋਵੇ ਗਵਰਨਮੈਂਟ ਦੇ ਤੱਕ, ਚਾਹੇ ਈਮੇਲਸ ਥਰੂ, ਜਾਂ ਉਹਦਾ ਥੋੜਾ ਜਿਹਾ ਤੁਸੀਂ ਇਨਫੋਰਮੇਸ਼ਨ ਹੈ ਉਹ ਜ਼ਰੂਰ ਸਾਂਝੀ ਕਰੋ। ਸਭ ਤੋਂ ਸੌਖਾ ਤਾਂ ਹੈ ਕਿ ਤੁਸੀਂ ਆਪਣੇ ਜਿਹੜੇ ਸਰਕਾਰ ਦੇ ਲੈਵਲ ਦਾ ਮਸਲਾ, ਉਸ ਲੈਵਲ ਦੇ ਆਪਣੇ ਰਿਪਰੈਜ਼ੈਂਟੇਟਿਵ ਨੂੰ ਅਪਰੋਚ ਕਰੋ ਜੀ। ਜਿਵੇਂ ਸਿਟੀ ਕਾਉਂਸਲ ਦਾ ਮਸਲਾ ਲੋਕਲ ਆ, ਤੁਸੀਂ ਆਪਣੇ ਕਾਉਂਸਲਰ ਦੇ ਦਫ਼ਤਰ ਜਾ ਸਕਦੇ ਹੋ, ਉਹਨਾਂ ਨਾਲ ਜਾ ਕੇ ਗੱਲ ਕਰੋ ਜਾਂ ਈਮੇਲ ਕਰ ਦਿਓ ਉਹਨਾਂ ਨੂੰ ਜੀ। ਇਸੇ ਤਰੀਕੇ ਨਾਲ ਸਟੇਟ ਦੇ ਲੈਵਲ ਦਾ ਮਸਲਾ ਤਾਂ ਸਟੇਟ ਦੇ MPs ਨਾਲ ਗੱਲ ਕਰੋ ਜੀ। ਤੇ ਇਸੇ ਤਰੀਕੇ ਨਾਲ ਜਿਵੇਂ ਫੈਡਰਲ ਦੇ ਮਸਲੇ, ਕੋਈ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਸਲੇ ਆਉਂਦੇ ਤਾਂ ਆਪਣਾ ਜਿਹੜਾ ਲੋਕਲ ਏਰੀਏ ਦਾ ਫੈਡਰਲ ਮੈਂਬਰ ਆ ਉਹਨੂੰ ਇੱਕ ਈਮੇਲ ਕਰੋ। ਕਿਉਂਕਿ ਅਸੀਂ ਜਦੋਂ ਜਿਵੇਂ ਭਾਰਤ ਤੋਂ ਆਏ ਹਾਂ, ਤਾਂ ਭਾਰਤ 'ਚ ਕਹਿੰਦੇ ਹੁੰਦੇ ਸਰਪੰਚ ਵੀ ਨਹੀਂ ਮਾਣ ਪਿੰਡ ਦਾ, ਉਹਨੂੰ ਐਂ ਲੱਗਦਾ ਹੁੰਦਾ ਵੀ ਸਾਨੂੰ MP ਜਾਂ ਮੰਤਰੀ ਨੂੰ ਮਿਲਣਾ ਹੋਵੇ ਤਾਂ ਬਹੁਤ ਮੁਸ਼ਕਿਲ ਹੈ। ਪਰ ਇੱਥੇ ਜਿਹੜਾ ਪੋਲੀਟੀਕਲ ਢਾਂਚਾ ਬੜਾ ਵੱਖਰਾ ਆ, ਉਹਦੇ ਬਾਰੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਈਮੇਲ ਥਰੂ ਅਪਰੋਚ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਜਵਾਬ ਵੀ ਦਿੱਤਾ ਜਾਂਦਾ ਇਹਨਾਂ ਚੀਜ਼ਾਂ ਦਾ। ਜਿਹੜੇ ਤੁਸੀਂ ਆਮ ਤੌਰ ਤੇ ਇੱਥੇ ਜਿਹੜੇ ਇਲੈਕਟਿਡ ਮੈਂਬਰ ਨੇ ਨਾ ਕਿਸੇ ਵੀ ਸੰਸਥਾ ਦੇ ਜੀ, ਉਹਨਾਂ ਦੇ ਪ੍ਰਾਈਵੇਟ ਈਮੇਲ ਵਰਤਣ ਤੇ ਇੱਕ ਤਰੀਕੇ ਨਾਲ ਪਾਬੰਦੀ ਹੁੰਦੀ ਆ ਕਿ ਉਹ ਆਪਣੀ ਪ੍ਰਾਈਵੇਟ ਈਮੇਲ ਨਹੀਂ ਵਰਤਣਗੇ। ਉਹਨਾਂ ਦਾ ਜਿਹੜਾ ਸਾਰਾ ਪੱਤਰ ਵਿਹਾਰ ਆ ਉਹਨਾਂ ਦੇ ਸਰਕਾਰੀ ਈਮੇਲ ਤੇ ਆਊਗਾ ਜੀ, ਤੇ ਜਦੋਂ ਤੁਸੀਂ ਉਸ ਈਮੇਲ ਤੇ ਇੱਕ ਵਾਰ ਈਮੇਲ ਕਰਦੇ ਹੋ ਤਾਂ ਉਹ ਸਰਕਾਰੀ ਰਿਕਾਰਡ ਬਣ ਜਾਂਦਾ ਕਿ ਹਾਂਜੀ ਤੁਸੀਂ ਉਹ ਈਮੇਲ ਕੀਤੀ ਹੈ, ਤੁਹਾਨੂੰ ਜਵਾਬ ਆਇਆ ਜਾਂ ਨਹੀਂ ਆਇਆ। 99% ਕੇਸਾਂ 'ਚ ਤੁਹਾਨੂੰ ਕਿਸੇ ਨਾ ਕਿਸੇ ਕਿਸਮ ਦਾ ਜਵਾਬ ਆਊਗਾ। ਜੇ ਤੁਹਾਡਾ ਮਸਲਾ ਹੱਲ ਹੋ ਗਿਆ ਤਾਂ ਬੜੀ ਚੰਗੀ ਗੱਲ ਆ। ਜੇ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਤੇ ਤੁਸੀਂ ਕਿਸੇ ਕਾਰੋਬਾਰ ਵੀ ਇਹੋ ਜਿਹਾ ਕਰਦੇ ਹੋ, ਕਿਸੇ ਯੂਨੀਅਨ ਦੇ ਅਦਾਰੇ ਦੇ ਮੈਂਬਰ ਨਹੀਂ ਹੈਗੇ, ਕੋਈ ਤੁਹਾਡੀ ਐਸੋਸੀਏਸ਼ਨ ਨਹੀਂ ਹੈ, ਤਾਂ ਆਪਾਂ ਇੱਕ ਭਾਈਚਾਰੇ 'ਚ ਵਿਚਰਦੇ ਹਾਂ। ਆਪਾਂ ਗੁਰਦੁਆਰੇ ਜਾਂਦੇ ਹਾਂ, ਆਪਾਂ ਮੰਦਿਰ ਜਾਂਦੇ ਹਾਂ, ਆਪਾਂ ਕੁਛ ਖੇਡਣ ਜਾਂਦੇ ਹਾਂ, ਕੋਈ ਸੈਰ ਕਰਨ ਵਾਲਿਆਂ ਦਾ ਗਰੁੱਪ ਹੁੰਦਾ, ਜਿੱਥੇ ਕਿਤੇ ਵੀ ਆਪਾਂ 4 ਬੰਦੇ ਇਕੱਠੇ ਹੁੰਦੇ ਹਾਂ ਤਾਂ ਆਪਾਂ ਉਹਨਾਂ ਸਾਰਿਆਂ ਨਾਲ ਗੱਲ ਕਰਕੇ ਇੱਕ ਪਟੀਸ਼ਨ ਸ਼ੁਰੂ ਕਰ ਸਕਦੇ ਹੁੰਦੇ ਹਾਂ ਜੀ। ਹਰ ਲੈਵਲ ਤੇ ਪਟੀਸ਼ਨਾਂ ਹੁੰਦੀਆਂ ਨੇ, ਬ੍ਰਿਸਬਨ ਸਿਟੀ ਕਾਉਂਸਲ ਦੀਆਂ ਜਾਂ ਹਰੇਕ ਕਾਉਂਸਲ ਦੀ ਹੁੰਦੀ ਆ, ਸਟੇਟ ਬਾਡੀ ਦੀ ਹੁੰਦੀ ਆ, ਸੈਂਟਰ ਲੈਵਲ ਦੀ ਹੁੰਦੀ ਆ ਜੀ। ਜਦੋਂ ਤੁਸੀਂ ਫਾਰਮਲ ਪਟੀਸ਼ਨ ਵਾਲੇ
ਸੰਸਥਾ ਦੇ ਲੈਵਲ ਤੇ ਗਵਰਨਮੈਂਟ ਦੇ ਲੈਵਲ ਤੇ ਪਟੀਸ਼ਨ ਕਰਦੇ ਹੋ, ਤੁਸੀਂ ਡਿਸਾਈਡ ਕਰਦੇ ਹੋ ਕਿ ਤੁਹਾਡੇ MP ਨੂੰ ਮਿਲੇ ਜਾਂ ਤੁਹਾਡੇ ਮੰਤਰੀ ਨੂੰ ਮਿਲੇ ਉਹ ਜਿੰਨੀਆਂ ਵੀ ਪਟੀਸ਼ਨਾਂ ਜਾਣਗੀਆਂ ਉਹਦੇ ਇੱਕ ਸਰਟਨ ਟਾਈਮ ਫਰੇਮ ਹੁੰਦਾ ਕਿ ਮਹੀਨੇ ਜਾਂ 20 ਦਿਨ ਜਿੰਨੇ ਸਾਈਨ ਹੋ ਗਏ ਉਸ ਤੋਂ ਬਾਅਦ 'ਚ ਉਸ ਪਟੀਸ਼ਨ ਦਾ ਤੁਹਾਡੇ ਹਰ ਸਿਗਨੇਟਰੀ ਕੋਲੇ ਉਹਦਾ ਰਿਪਲਾਈ ਆਊਗਾ ਕਿ ਇਸ ਮਸਲੇ ਤੇ ਕੀ ਬਣਿਆ ਜੀ ਦੱਸੋ ਜੀ। ਉਹ ਤੇ ਟਾਈਮ ਲੱਗ ਜਾਂਦਾ, ਕਦੇ 2 ਮਹੀਨੇ 4 ਮਹੀਨੇ 6 ਮਹੀਨੇ ਲੱਗ ਸਕਦੇ, ਪਰ ਹਰ ਇੱਕ ਬੰਦੇ ਨੂੰ ਦੱਸਿਆ ਜਾਊਗਾ ਕਿ ਤੁਹਾਡੀ ਇਹ ਪਟੀਸ਼ਨ ਸੀ ਜੀ, ਇਹਦਾ ਅਸੀਂ ਆਹ ਨਿਪਟਾਰਾ ਕੀਤਾ, ਠੀਕ ਹੈ। ਉਹ ਤੁਹਾਨੂੰ ਪਸੰਦ ਆਉਂਦਾ ਬੜੀ ਵਧੀਆ ਗੱਲ ਆ, ਨਹੀਂ ਪਸੰਦ ਆਉਂਦਾ ਤਾਂ ਤੁਸੀਂ ਉਹਦੇ ਤੇ ਰਾਜਨੀਤਿਕ ਸੰਘਰਸ਼ ਸ਼ੁਰੂ ਕਰ ਸਕਦੇ ਹੋ। ਤੁਸੀਂ ਵੱਖੋ ਵੱਖਰੀਆਂ ਪਾਰਟੀਆਂ ਨੂੰ ਅਪਰੋਚ ਕਰੋ ਕਿ ਸਾਡਾ ਇਹ ਮਸਲਾ, ਤੁਸੀਂ ਇਸ ਮਸਲੇ ਤੇ ਕੀ ਸੋਚਦੇ ਹੋ, ਠੀਕ ਹੈ ਨਾ। ਇਸੇ ਤਰੀਕੇ ਨਾਲ ਇਹ ਡੈਮੋਕ੍ਰੈਟਿਕ ਤਰੀਕੇ ਨੇ। ਹੁਣ ਪਿੱਛੇ ਜਿਹੇ ਸੀ ਆਪਣੇ ਬੀਬੀ ਜੀ ਨੇ ਸਤਿਕਾਰਯੋਗ, ਉਹਨਾਂ ਨੇ ਇੱਥੇ ਇੱਕ ਕੋਰਟ ਕੇਸ ਲੜਿਆ ਜਿਹਦੇ 'ਚ ਕਿਰਪਾਨ ਦਾ ਮੁੱਦਾ ਸੀ। ਬਿਲਕੁਲ ਜੀ। ਉਹਦੇ 'ਚ ਬੜੀ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਕਿਸੇ ਨੇ ਇਹੋ ਜਿਹਾ ਫੈਸਲਾ ਲਿਆ ਕਿ ਜਿੱਥੇ ਉਹਨਾਂ ਨੇ ਕੰਸਲਟੇਸ਼ਨ ਨਹੀਂ ਕੀਤੀ। ਟੈਕਨੀਕਲੀ ਚਾਹੀਦਾ ਹੈ ਕਿ ਜਦੋਂ ਤੁਸੀਂ ਇਸ ਕਿਸਮ ਦਾ ਫੈਸਲਾ ਲੈਣਾ ਭਾਈਚਾਰਿਆਂ ਨਾਲ ਵੱਖੋ ਵੱਖ ਕੰਸਲਟੇਸ਼ਨਾਂ ਕਰੋਗੇ ਕਿ ਤੁਹਾਡੇ ਰਿਲੀਜੀਅਸ ਬਿਲੀਫ ਕੀ ਨੇ, ਕਿਉਂਕਿ ਆਸਟ੍ਰੇਲੀਆ 'ਚ ਆਪਾਂ ਨੂੰ ਆਪਣੇ ਰਿਲੀਜੀਅਸ ਬਿਲੀਫ ਪ੍ਰੈਕਟਿਸ ਕਰਨ ਦੀ ਆਜ਼ਾਦੀ ਹੈ, ਇਹ ਰਾਈਟ ਆਪਣਾ ਇੱਥੇ। ਤੇ ਉਹਨਾਂ ਨੇ ਚਲੋ ਫੈਸਲਾ ਲੈ ਲਿਆ। ਉਸ ਤੋਂ ਬਾਅਦ 'ਚ ਚਾਹੀਦਾ ਇਹ ਸੀ ਕਿ ਆਪਣੀ ਭਾਈਚਾਰਕ ਤੌਰ 'ਤੇ ਲਾਮਬੰਦੀ ਹੁੰਦੀ ਜੀ, ਆਪਣੇ ਲੋਕ ਵੱਡੇ ਲੈਵਲ 'ਤੇ ਲੀਡਰਾਂ ਨੂੰ ਅਪਰੋਚ ਕਰਦੇ ਕਿ ਹਾਂਜੀ ਸਾਡਾ ਇਹ ਮਸਲਾ ਸਾਨੂੰ ਇਸ ਤਰੀਕੇ ਨਾਲ ਅਫੈਕਟ ਕਰ ਰਿਹਾ। ਆਪਣੀਆਂ ਆਰਗੇਨਾਈਜੇਸ਼ਨਾਂ ਵੱਲੋਂ ਚਿੱਠੀਆਂ ਜਾਂਦੀਆਂ। ਕੋਈ ਵੀ ਪੋਲੀਟੀਸ਼ੀਅਨ ਆ ਕਿਸੇ ਕਿਸਮ ਦਾ ਰਾਜ ਕਰ ਰਿਹਾ ਓਪੋਜੀਸ਼ਨ ਜਾਂ ਕਿਤੇ ਵੀ ਆ, ਜੇ ਉਹਨੂੰ 150 ਬੰਦੇ 200 ਬੰਦਿਆਂ ਦੀ ਕੋਈ ਈਮੇਲ ਮਿਲ ਜੇ ਉਸ ਤੋਂ ਬਾਅਦ 'ਚ ਉਹਨੂੰ ਇੱਕ ਵਾਰ ਸੋਚਣਾ ਪੈਂਦਾ ਕਿ ਹਾਂਜੀ ਆਪਾਂ ਵੀ ਇਹ ਕਰੀਏ। ਉਹਦੇ ਕੰਨ ਖੜੇ ਹੁੰਦੇ ਆ ਕਿ ਜਿਹੜੀ ਹਲਚਲ ਹੈ ਹੋ ਰਹੀ ਆ। ਹੁਣ ਇਸ ਤਰੀਕੇ 'ਚ ਆਪਣਾ ਭਾਈਚਾਰਾ ਐਡਾ ਵੱਡਾ ਇੱਥੇ ਤੇ ਆਪਾਂ ਸਰਕਾਰਾਂ ਤੱਕ ਗੱਲ ਕਰ ਸਕਦੇ ਹਾਂ। ਆਪਣੇ ਨੰਬਰ ਹੈਗੇ ਕਿਉਂਕਿ ਆਪਣੇ ਮੇਲਿਆਂ 'ਚ ਆਉਂਦੇ ਨੇ ਉਹ ਖੁਸ਼ ਹੋ ਕੇ, ਕਦੇ ਵੀ ਹੁੰਦਾ ਕਿ ਉਹ ਦਿਖਣਾ ਚਾਹੁੰਦੇ ਨੇ ਕਿ ਹਾਂਜੀ ਇਹ ਸਾਡੇ ਨਾਲ ਹੋਣ। ਤੇ ਵੱਖੋ ਵੱਖਰੀਆਂ ਧਿਰਾਂ ਨਾਲ ਵੀ ਭਾਈਚਾਰੇ ਦੇ ਲੋਕ ਜੁੜੇ ਹੋਏ ਨੇ। ਉਸ ਕੇਸ ਚਾਹੀਦਾ ਕੀ ਸੀ ਕਿ ਹਾਂਜੀ ਜਦੋਂ ਆਇਆ ਮਸਲਾ ਭਾਈਚਾਰੇ ਨੂੰ ਬੈਠ ਕੇ ਗੱਲ ਕਰਦੇ ਤਾਂ ਕਿ ਇੱਕ ਬੰਦੇ ਨੂੰ ਸਿਰ ਦੇ ਕੇ ਕੁਰਬਾਨੀ ਕਰਨ ਦੀ ਲੋੜ ਨਾ ਪਵੇ ਕਿ ਕਿਉਂਕਿ ਜਦੋਂ ਤੁਸੀਂ ਕੋਰਟ ਕੇਸ 'ਚ ਕੋਰਟ ਦਾ ਪ੍ਰੋਸੀਜਰ ਇੱਕ ਬੰਦਾ ਫੜਦਾ ਜਾਂ ਛੋਟੀ ਸੰਸਥਾ ਫੜਦੀ ਕੋਈ ਵੀ, ਤਾਂ ਜੇ ਉਹ ਫਾਇਰ ਬੈਕ ਕਰ ਜੇ ਕਿ ਇੱਥੇ ਅਕਸਰ ਅਦਾਲਤਾਂ ਦੇ ਖਰਚੇ ਵੀ ਲੋਕਾਂ ਤੇ ਪੈ ਜਾਂਦੇ ਨੇ। ਬਿਲਕੁਲ ਠੀਕ ਹੈ। ਜਾਣੀ ਇੱਕ ਤਰੀਕੇ ਨਾਲ ਉਹਨਾਂ ਦਾ ਬਹੁਤ ਵੱਡਾ ਰਿਸਕ ਸੀ ਤੇ ਬਹੁਤ ਵੱਡਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਐਡਾ ਵੱਡਾ ਰਿਸਕ ਨਿੱਜੀ ਤੌਰ ਤੇ ਚੱਕਿਆ। ਪਰ ਇਹ ਭਾਈਚਾਰੇ ਸਾਰਿਆਂ ਨੂੰ ਆਪਾਂ ਨੂੰ ਸੋਚਣ ਦੀ ਗੱਲ ਹੈ ਵੀ ਇਹ ਇੱਕੋ ਮਸਲਾ ਨਹੀਂ, ਇਹੋ ਜਿਹੇ ਹੋਰ ਬੜੇ ਮਸਲੇ ਨੇ। ਪਿੱਛੇ ਜੇ ਹੁਣ ਕਿਸੇ ਦਾ ਕੇਸ ਆਇਆ ਸੀ, ਉਹਨਾਂ ਦੇ ਬੱਚੇ ਨੂੰ ਕੋਈ ਫਿਜ਼ੀਕਲ ਉਹਦੀ ਮੈਡੀਕਲ ਕੰਡੀਸ਼ਨ ਸੀ ਕਿਸੇ ਕਿਸਮ ਦੀ, ਉਹ ਇਮੀਗ੍ਰੇਸ਼ਨ ਅਲਾਓ ਨਹੀਂ ਕਰਦੀ PR 'ਚ ਜੀ। ਤੇ ਇੱਕ ਬੰਦੇ ਦੀ ਪਟੀਸ਼ਨ ਹੋਈ, ਉਹਦਾ ਪਟੀਸ਼ਨ ਤੋਂ ਬਾਅਦ 'ਚ ਨਿਪਟਾਰਾ ਹੋਇਆ। ਹੁਣ ਵੈਸੇ ਪਾਰਲੀਮੈਂਟ ਦੇ ਵਿੱਚ ਵੀ ਬਿੱਲ ਪਾਸ ਹੋਇਆ ਕਿ ਇਸ ਕਿਸਮ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਕਿ ਕਿਸੇ ਬੰਦੇ ਦੀ ਮੈਡੀਕਲ ਕੰਡੀਸ਼ਨ ਤੇ ਉਹਦੇ ਨਾਲ ਵਿਤਕਰਾ ਨਾ ਕੀਤਾ ਜਾਵੇ PR ਦੇਣ ਵਾਸਤੇ। ਪਰ ਜਦੋਂ ਕੋਈ ਇਹੋ ਜਿਹਾ ਮਸਲਾ ਆਉਂਦਾ ਤਾਂ ਉੱਥੇ ਆਪਾਂ ਨੂੰ ਚਾਹੀਦਾ ਕਿ ਜਿਹੜੀਆਂ ਆਪਣੀਆਂ ਕਿਸੇ ਕਿਸਮ ਦੀ ਆਰਗੇਨਾਈਜੇਸ਼ਨ ਆ ਉਹ ਸਾਰੀਆਂ ਔਨ ਬੋਰਡ ਹੋ ਕੇ ਇਮੀਡੀਏਟਲੀ ਚਿੱਠੀਆਂ ਲਿਖ ਕੇ ਉਹ ਬੰਦੇ ਨੂੰ ਸਪੋਰਟ ਲੈਟਰ ਦੇਣ ਕਿ ਹਾਂਜੀ ਅਸੀਂ ਇਹਦੇ ਨਾਲ ਆ ਤੇ ਆਹ ਮਸਲਾ। ਜੇ ਆਪਾਂ ਇੰਨਾ ਕੰਮ ਕਰਦੇ ਨੇ ਇਹਦੇ ਨਾਲ ਕੰਮ ਬਹੁਤ ਸੌਖੇ ਹੋ ਜਾਂਦੇ ਨੇ ਜੀ। ਉਹਦੇ ਨਾਲ ਪੋਲੀਟੀਸ਼ੀਅਨ ਸਮਝ ਜਾਂਦੇ ਨੇ ਕਿ ਹਾਂਜੀ ਇਹ ਇੱਕ ਲੋਕ ਰਾਏ ਬਣ ਸਕਦੀ ਹੈ ਇਹ, ਤੇ ਇਹ ਲੋਕਾਂ ਦੀ ਸਲਾਹ ਇਹ ਕਹਿੰਦੇ ਡੈਮੋਕ੍ਰੇਸੀ ਸਾਰੇ ਕਾਨੂੰਨ ਹੀ ਇਸ ਤਰੀਕੇ ਨਾਲ ਬਣੇ। ਹੁਣ ਜੇ ਆਪਾਂ ਕਹੀਏ ਲਾਅ ਕੀ ਆ, ਲਾਅ ਆਪਣੇ ਪੋਲੀਟੀਸ਼ੀਅਨਾਂ ਨੇ ਬਣਾਏ ਨੇ। ਪੋਲੀਟੀਸ਼ੀਅਨ ਕਿੱਥੋਂ ਆਏ? ਪੋਲੀਟੀਸ਼ੀਅਨ ਲੋਕਾਂ ਨੇ ਚੁਣ ਕੇ ਭੇਜੇ ਆ। ਜਦੋਂ ਚੁਣੇ ਹੋਏ ਨੁਮਾਇੰਦੇ ਦੱਸਦੇ ਵੀ ਲੋਕਾਂ ਦੀ ਸਲਾਹ ਇਸ ਕਿਸਮ ਦੀ ਬਣ ਰਹੀ ਹੈ ਜੀ, ਇਸ ਸਲਾਹ ਤੇ ਕੰਮ ਕਰੋ ਤੁਸੀਂ, ਤਾਂ ਉਹਨਾਂ ਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਕੰਮ ਕਰਨ। ਉਹ ਕਿਸੇ ਵੀ ਧਿਰ ਦੇ ਹੁੰਦੇ ਆ, 90% ਕੇਸਾਂ 'ਚ ਉਹ ਕੰਮ ਕਰਦੇ ਨੇ ਉਹ। ਸੋ ਬਿਲਕੁਲ ਬਾਈ ਜੀ, ਜਿਹੜੀਆਂ ਗੱਲਾਂ ਬਾਤਾਂ ਉਹ ਬਹੁਤ ਜ਼ਿਆਦੀਆਂ ਜਿਹੜੀਆਂ ਸਾਡੇ ਦੋਸਤਾਂ ਦੇ ਮੇਰੇ ਖਿਆਲ ਕੰਮ ਆਉਣ ਵਾਲੀਆਂ ਗੱਲਾਂ ਆ, ਕਿਉਂਕਿ ਲਾਅ ਹਰੇਕ ਤਰੀਕੇ ਦਾ ਬਣਿਆ ਹੋਇਆ, ਬੋਡੀਜ਼ ਬਣੀਆਂ ਹੋਈਆਂ। ਸਾਨੂੰ ਲੋੜ ਹੈ ਉਹਦੇ ਨਾਲ ਜੁੜਨ ਦੀ, ਲਾਅ ਬਾਰੇ ਜਾਣਨ ਦੀ। ਤੇ ਬਾਈ ਜੀ ਹੁਣਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜੀ ਇਨਫੋਰਮੇਸ਼ਨ ਆ ਸਾਂਝੀ ਕੀਤੀ। ਅੰਤ ਦੇ ਵਿੱਚ ਬਾਈ ਜੀ ਮੈਂ ਸਿਰਫ ਇੰਨਾ ਪੁੱਛਣਾ ਚਾਹੂੰਗਾ ਕਿ ਜੇ ਕੋਈ ਐਸੀ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ, ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹੋਵਾਂ, ਤਾਂ ਜ਼ਰੂਰ ਕਰ ਸਕਦੇ ਹੋ। ਬਸ ਇੱਕੋ ਹੀ ਗੱਲ ਹੈ ਕਿ ਜਿਹੜੇ ਤੁਹਾਨੂੰ ਕੋਈ ਵੀ ਕਿਸੇ ਕਿਸਮ ਦਾ ਕਾਨੂੰਨ ਆ ਜਿਹੜਾ ਤੁਹਾਨੂੰ ਠੀਕ ਨਹੀਂ ਲੱਗਦਾ ਜੀ, ਉਹਨੂੰ ਤੋੜਨ ਦੀ ਬਜਾਏ ਬਦਲਣ ਦਾ ਪ੍ਰੋਸੈਸ ਸ਼ੁਰੂ ਕਰੋ। ਬਿਲਕੁਲ ਠੀਕ ਹੈ ਨਾ। ਉਹਨੂੰ ਉਹਦੇ ਬਾਰੇ ਲਾਮਬੰਦੀ ਸ਼ੁਰੂ ਕਰੋ, ਦੋਸਤਾਂ ਮਿੱਤਰਾਂ ਨਾਲ ਗੱਲ ਕਰੋ ਜੀ, ਆਪਦਾ ਦਾਇਰਾ ਵਧਾਓ, ਰਾਜਨੀਤਿਕ ਪਾਰਟੀਆਂ ਨਾਲ ਗੱਲ ਕਰੋ, ਕਿਤੇ ਨਾ ਕਿਤੇ ਬਣ ਜਾਂਦੀਆਂ। ਕਈ ਵਾਰੀ ਰਾਜਨੀਤਿਕ ਪਾਰਟੀਆਂ ਵੀ ਇਸੇ ਗੱਲ ਕਰਕੇ ਫਾਰਮ ਹੋਈ ਜਾਂਦੀਆਂ ਕਿ ਉਸ ਮਸਲੇ 'ਤੇ ਕੋਈ ਰਾਜਨੀਤਿਕ ਧਿਰ ਨਹੀਂ ਕੰਮ ਕਰ ਰਹੀ ਹੁੰਦੀ। ਇਹਨਾਂ ਗੱਲਾਂ ਤੇ ਵੀ ਰਾਜਨੀਤਿਕ ਪਾਰਟੀਆਂ ਬਣੀਆਂ ਨੇ ਤੇ ਕੰਮ ਵੀ ਕਰਦੀਆਂ ਰਹੀਆਂ ਨੇ। ਤੇ ਇਸ ਕਰਕੇ ਲੋੜ ਆ
ਗੱਲਬਾਤ ਸ਼ੇਅਰ ਕਰਨ ਦੀ ਤੇ ਇਕੱਠੇ ਹੋ ਕੇ ਮਸਲਿਆਂ ਨੂੰ ਵਿਚਾਰਨ ਦੀ। ਜੇ ਕਿਸੇ ਭੈਣ ਭਾਈ ਦਾ ਮਸਲਾ ਆਉਂਦਾ ਉਹ ਤੇ ਹੱਸਣ ਦੀ ਲੋੜ ਨਹੀਂ, ਉਹਨੂੰ ਸਿਰਤਾ ਨਾਲ ਸੁਣੀਏ, ਉਹਦੀ ਗੱਲ ਸੁਣੀਏ, ਉਹਦਾ ਹੱਲ ਕੱਢਣ ਦੀ ਗੱਲ ਕਰੀਏ, ਮੋਢੇ ਨਾਲ ਮੋਢਾ ਲਾ ਕੇ ਖੜੀਏ। ਬਿਲਕੁਲ। ਤੇ ਬਾਕੀ ਜਿਹੜੇ ਕਾਨੂੰਨ ਨੇ, ਇੱਥੇ ਕੋਈ ਪੱਥਰ ਤੇ ਲਕੀਰ ਨਹੀਂ, ਉਹ ਚੁਣੇ ਹੋਏ ਨੁਮਾਇੰਦੇ ਦੇ ਬਣਾਏ ਹੋਏ ਕਾਨੂੰਨ ਨੇ, ਉਹਨਾਂ ਨੂੰ ਚੁਣੇ ਹੋਏ ਨੁਮਾਇੰਦੇ ਬਦਲ ਵੀ ਸਕਦੇ ਹੁੰਦੇ ਆ। ਤੇ ਇਸ ਕਰਕੇ ਜਿੱਥੇ ਕਿਤੇ ਲੋੜ ਪੈਂਦੀ ਆਪਾਂ ਕਾਨੂੰਨ ਬਦਲਦੇ ਵੀ ਰਾਹ ਪਈ ਹੈ ਜੀ। ਸੋ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਗੱਲਾਂ ਮੈਂ ਦਰਸ਼ਕਾਂ ਨਾਲ ਸਾਂਝੀ ਕਰਦਾ ਕਿ ਜਿਹੜੀਆਂ ਗੱਲਾਂ ਸਾਡੇ ਕੰਮ ਆਉਣ ਵਾਲੀਆਂ। ਤੁਸੀਂ, ਮੇਰੀ ਅਪੀਲ ਹੈ ਕਿ ਪ੍ਰੋਗਰਾਮ ਪੂਰਾ ਸੁਣਿਓ, ਤੇ ਜੇਕਰ ਕੋਈ ਵੀ ਜਿਹੜਾ ਸਵਾਲ ਹੋਇਆ ਤੁਹਾਡਾ ਇਹਦੇ ਬਾਰੇ, ਜੇ ਕੋਈ ਤੁਸੀਂ ਹੋਰ ਇਨਫੋਰਮੇਸ਼ਨ ਜਾਣਨਾ ਚਾਹੁੰਦੇ ਹੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਕੇ ਆਪਣਾ ਸਵਾਲ ਜ਼ਰੂਰ ਪੁੱਛਿਓ, ਕਿਉਂਕਿ ਅਸੀਂ ਬਾਈ ਜੀ ਨੂੰ ਟਾਈਮ ਤੇ ਤੁਹਾਡੇ ਕੋਲ ਲੈ ਕੇ ਆਉਂਦੇ ਰਵਾਂਗੇ, ਕਿਉਂਕਿ ਇਹ ਬਹੁਤ ਸਾਰੀਆਂ ਗੱਲਾਂ ਬਾਤਾਂ ਬਾਈ ਜੀ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ, ਉਹ ਸਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ। ਜੇ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਹੋਇਆ ਤਾਂ ਜ਼ਰੂਰ ਪੁੱਛਿਓ। ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਤੇ ਸਾਰੀਆਂ ਗੱਲਾਂ ਬਾਤਾਂ ਸਾਡੇ ਦਰਸ਼ਕਾਂ ਲਈ ਲੈ ਕੇ ਆਏ ਹੋ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀ ਸਨਮੁਖ ਪ੍ਰੋਗਰਾਮ ਬਾਈ ਨਵਦੀਪ ਸਿੰਘ ਹੁਣਾਂ ਨਾਲ, ਜਿਹੜੇ ਇੱਥੋਂ ਦੀ ਰਾਜਨੀਤੀ ਦੇ ਵਿੱਚ ਬਹੁਤ ਹੀ ਸੁਹਿਰਦਤਾ ਨਾਲ ਹਿੱਸਾ ਲੈਂਦੇ ਆ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ, ਇਹਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਜੇਕਰ ਕੋਈ ਕਮੀ ਪੇਸ਼ੀ ਲੱਗੀ ਤਾਂ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਿਓ। ਤੇ ਹੁਣ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਬਹੁਤ ਛੇਤੀ ਇੱਕ ਨਵੀਂ ਸ਼ਖਸੀਅਤ ਨਾਲ ਸਨਮੁਖ ਪ੍ਰੋਗਰਾਮ ਲੈ ਕੇ ਤੁਹਾਡੇ ਕੋਲ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਪਿਆਰ ਭਰੀ ਸਤਿ ਸ਼੍ਰੀ ਅਕਾਲ।